ਇਹ ਸੁਣਨ ਦੇ ਵਿੱਚ ਆਇਆ ਕਹਿ ਸਕਦੇ ਵੀ ਇੱਕ ਗੁੱਡ ਨਿਊਜ਼ ਆ ਵੀ ਲੋਨਸ ਦੇ ਲਈ ਕਨਫਰਮਿੰਗ ਲਿਮਿਟ ਨੂੰ ਵਧਾ ਦਿੱਤਾ ਗਿਆ। ਪਰਸਨਲ ਅਕਾਊਂਟ ਦੀ ਗੱਲ ਕਰੀਏ ਫੋਰ ਐਗਜ਼ਾਮਪਲ ਕੋਈ ਅਰਾਊਂਡ 579 ਜਾਂ 5-6 ਲੱਖ ਲੱਗ ਸਕੀ ਸੀਗੀ ਜੀ ਹੁਣ ਉਹ ਇੱਥੇ ਕਰਕੇ ਇਹੋ ਜਿਹੇ ਮਿਲਦੇ ਨਹੀਂ ਚੰਗੀ ਏਰੀਆ ਦੇ ਵਿੱਚ ਸੋ ਉਹਨਾਂ ਨੇ ਇਹਦੀ ਲਿਮਿਟ ਵਧਾ ਦਿੱਤੀ ਤਾਂ ਕਿ ਲੋਕੀ ਹੋਰ ਵੀ ਘਰ ਲੈ ਸਕਣ। ਇਹ ਇਟ ਇਜ਼ ਅ ਗੁੱਡ ਨਿਊਜ਼ ਕਿਉਂਕਿ ਅੱਜ ਕੱਲ੍ਹ ਫੈਮਲੀਜ਼ ਨੂੰ ਅੱਛਾ ਘਰ ਚੰਗੀ ਏਰੀਆ ਦੇ ਵਿੱਚ ਇੰਨੇ ਕੁ ਦਾ ਹੀ ਮਿਲ ਰਿਹਾ ਹੈਗਾ ਜਿਹੜੇ ਕਿ ਮਤਲਬ ਕਿ ਸ਼ਹਿਰ ਹੈਗੇ ਨੇ ਔਰ ਇਹ ਫਰਕ ਅੱਜ ਇਹ ਹੈਗਾ ਵੀ ਜ਼ੈਂਡਰ ਮਾਰਗੇਜ ਐਂਡ ਰੀਅਲ estate ਦੇ ਵਿੱਚ ਜੋ ਤੁਸੀਂ ਆਉਂਦੇ ਹੋ ਯੂ ਆਰ not just one customer, you are the customer। ਠੀਕ ਹੈ ਜੀ। ਆਮ ਬੈਂਕ ਚਲ ਜਾਓ ਵੱਡੇ ਬੈਂਕ ਚਲ ਜਾਓ ਉਹਨਾਂ ਵਾਸਤੇ ਤੁਸੀਂ ਇੱਕ ਯੈਸ ਐਂਡ ਨੋ ਪਰਸਨ ਹੈਗੇ ਹੋ। ਜੇ ਤੇ ਫਾਈਲ ਬਿਲਕੁਲ ਕਲੀਅਰ ਹੈ ਤੇ ਯੈਸ ਹੈ ਨੋ ਪ੍ਰੋਬਲਮ। ਠੀਕ ਹੈ। ਜੇ ਫਾਈਲ ਥੋੜੀ ਜਿਹੀ ਵੀ ਲੈਫਟ ਰਾਈਟ ਜਾਣ ਲਈ ਹੈਗੀ ਹੈ ਉਹ ਤੁਹਾਡੀ ਨੋ ਹੈਗੀ ਹੈ। ਤੇ ਪੂਰੀ ਤੁਹਾਡੀ ਫਾਈਲ ਦੇਖ ਕੇ ਤੁਹਾਨੂੰ ਜਿਹੜੀ ਬੈਸਟ ਸੂਟੇਬਲ ਜਿਹੜੀ ਤੁਹਾਡੇ ਵਾਸਤੇ ਜਿਹੜੀ ਫਾਈਲ ਆ ਉਹ ਤਿਆਰ ਕਰਨੀ ਹੈਗੀ ਤਾਂ ਕਿ ਜਿਹੜਾ ਤੁਹਾਡਾ ਘਰ ਲੈਣ ਦਾ ਸੁਪਨਾ ਹੈਗਾ ਉਹ ਅਧੂਰਾ ਨਾ ਰਹੇ। ਉਸ ਨੂੰ ਪੂਰਾ ਕਰਨਾ ਉਸ ਦੀ ਅਸੀਂ ਜ਼ਿੰਮੇਵਾਰੀ ਵੀ ਲੈਣੇ ਕਰੀ ਤਾਂ ਕਿ ਅਸੀਂ ਕਹਿ ਵੀ ਦਿੰਦੇ ਮੈਂ ਤੇ ਆਪ ਸਾਫ ਹੀ ਮੂੰਹ ਕਰਨਾ ਮੈਂ ਕਿਹਾ ਭਾਈ ਤੁਸੀਂ ਜੇ ਤੁਸੀਂ ਟਰੱਕ ਤੇ ਜਾਓ ਤੁਸੀਂ ਟਰੱਕ ਤੇ ਜਾਓ ਰੋਡ ਦੇ ਉੱਪਰ ਦੀ ਟੈਨਸ਼ਨ ਦਿਓ ਜਿਹੜਾ ਲੋਨ ਦਾ ਕੰਮ ਆ ਮੈਨੂੰ ਸਾਂਭ ਲੈਣ ਦਿਓ ਲੈਟ ਮੀ ਟੇਕ ਕੇਅਰ ਆਫ। ਜਿਵੇਂ ਕਿ ਸਾਡਾ ਜਿਹੜਾ ਇੱਕ ਕੰਮ ਹੈਗਾ ਅਸੀਂ ਫਾਈਲ ਦੇ ਪੇਪਰਸ ਦੇ ਕੇ ਤੁਹਾਨੂੰ ਦੱਸਦੇ ਵੀ ਤੁਸੀਂ ਆਹ ਕੈਟੇਗਰੀ 'ਚ ਤੁਸੀਂ ਤੁਹਾਡਾ ਲੋਨ ਹੋ ਸਕਦਾ। ਠੀਕ ਹੈ। ਔਰ ਕੈਟੇਗਰੀਆਂ ਬਹੁਤ ਹੈਗੀਆਂ ਸੈਲਫ ਇੰਪਲੋਇਡ ਵਾਸਤੇ ਬੜੇ ਪ੍ਰੋਡਕਟਸ ਹੈਗੇ ਜਿਸ ਨੇ ਇੱਕ ਸੈਕਿੰਡ ਹੋਮ ਲੈਣਾ ਉਹਦੇ ਵਾਸਤੇ ਬੜੇ ਪ੍ਰੋਡਕਟ ਹੈਗੇ ਜੇ ਕਿਸੇ ਨੇ ਚੌਥਾ ਪੰਜਵਾਂ ਘਰ ਲੈਣਾ ਉਹਦੇ ਵਾਸਤੇ ਬੜੇ ਪ੍ਰੋਡਕਟ। ਸੋ ਬੇਸਿਕਲੀ ਗੱਲ ਆ ਜਾ ਕੇ ਤੇ ਮੈਂ ਹਮੇਸ਼ਾ ਸਭ ਨੂੰ ਇਹ ਕਹਿਣਾ ਵੀ ਭਾਈ ਜੇ ਤੁਸੀਂ ਸੋਚਿਆ ਹੈਗਾ ਨਾ ਤੁਸੀਂ ਸਾਨੂੰ ਜ਼ਰੂਰ ਕਾਲ ਕਰਨੀ ਕੰਪਨੀ ਨੂੰ। ਰੀਜ਼ਨ ਬੀਇੰਗ ਕਿ ਸਾਡੇ ਕੋਲ ਸਿਰਫ ਇੱਕ ਚੀਜ਼ ਨਹੀਂ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਜੁੜ ਬੈਠੇ ਨੇ ਮੋਹਨ ਸਿੰਘ ਚੀਮਾ ਜੀ ਜ਼ੈਂਡਰ ਮਾਰਗੇਜ ਅਤੇ ਰੀਅਲ estate ਤੋਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਮੋਹਨ ਸਿੰਘ ਚੀਮਾ ਜੀ ਨਾਲ ਕਰਾਂਗੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਚੱਲ ਰਿਹਾ ਆ ਮਾਰਗੇਜ ਲੋਨਸ ਦੀ ਦੁਨੀਆ ਦੇ ਵਿੱਚ, ਕੀ ਕੁਝ ਚੱਲ ਰਿਹਾ ਆ ਇਸ ਟਾਈਮ ਰੀਅਲ estate ਦੀ ਦੁਨੀਆ ਦੇ ਵਿੱਚ ਤੇ ਉਹਨਾਂ ਦੇ ਕੋਲ ਕਿਹੜੀਆਂ ਸਰਵਿਸਿਜ਼ ਅਵੇਲੇਬਲ ਆ। ਜੀ ਆਇਆਂ ਨੂੰ ਆਖਦੇ ਹਾਂ। ਮੋਹਨ ਚੀਮਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਾ ਜੀ ਆਪ ਜੀ ਨੂੰ ਪੰਜਾਬੀ ਰੇਡੀਓ USA ਜਿਹੜਾ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਆਈਡੀਜ਼ ਤੋਂ ਸ਼ੁਰੂ ਕਰ ਲੈਂਦੇ ਹਾਂ ਫਿਰ ਗੱਲਬਾਤ ਅੱਗੇ ਵਧਦੇ ਹਾਂ। ਸੋ ਜਿਹੜੀਆਂ ਜ਼ੈਂਡਰ ਮਾਰਗੇਜ ਦੀਆਂ ਆਈਡੀਜ਼ ਨੇ ਪਹਿਲਾਂ ਉਹ ਡਿਕਲੇਅਰ ਕਰ ਲੈਣ। ਜਿਹੜੀ ਕੰਪਨੀ ਦੀ NMLS ID ਹੈਗੀ ਹੈ ਜੀ ਉਹ ਹੈਗੀ ਹੈ 1825688। ਜ਼ੈਂਡਰ ਰੀਅਲ estate ਜਿਹਦੇ ਵਿੱਚ ਅਸੀਂ ਵੀ ਕਰੋ ਘਰਾਂ ਵੇਚਣ ਦਾ ਜਾਂ ਖਰੀਦਣ ਦਾ ਕੰਮ ਜਾਂ ਕਰਨੇ ਹੈਗੇ ਆ ਉਸ ਦਾ DRI ਨੰਬਰ ਹੈਗਾ 0208716। ਇਸ ਦੇ ਨਾਲ ਜਿਹੜੀ ਮੇਰੀ ਪਰਸਨਲ ID ਹੈਗੀ NMLS ID ਉਹ ਹੈਗੀ 698952। ਜਿਹੜਾ ਮੇਰਾ DRI ਨੰਬਰ ਹੈਗਾ ਜੀ ਹੈਗਾ 02067197। ਅਕਸਰ ਰਾਜੇ ਭਾਜੀ ਅਸੀਂ ਜ਼ੈਂਡਰ ਕੈਪੀਟਲ ਕਾਰਪ ਜਿਹੜੀ ਕੰਪਨੀ ਤਹਿਤ ਅਸੀਂ ਕਮਰਸ਼ੀਅਲ ਇਕਵਿਪਮੈਂਟ ਫਾਈਨੈਂਸਿੰਗ ਯਾਨੀ ਜਿਹਨਾਂ ਭਾਵੇਂ ਟਰੱਕਿੰਗ ਜਾਂ ਕੋਈ ਐਗ ਦਾ ਇਕਵਿਪਮੈਂਟ ਕਰਨਾ ਹੋਏ ਸੋ ਉਹ ਕੰਪਨੀ ਹੈਗੀ ਉਸ ਦਾ CFL ਨੰਬਰ ਹੈਗਾ CFL DBO ਨੰਬਰ ਹੈਗਾ 139991 ਜੀ। ਚਲੋ ਥੈਂਕ ਯੂ ਇਹ ਸਾਰਾ ਜਿਹੜਾ ਉਹ ਸ਼ੇਅਰ ਕਰਨ ਦੇ ਲਈ। ਗੱਲਬਾਤ ਦੀ ਸ਼ੁਰੂਆਤ ਮੋਹਨ ਚੀਮਾ ਜੀ ਕਰਦੇ ਹਾਂ ਕਨਫਰਮਿੰਗ ਲਿਮਿਟਸ ਤੋਂ ਜਿਹੜਾ ਉਹ ਲੈ ਕੇ ਇਹ ਸੁਣਨ ਦੇ ਵਿੱਚ ਆਇਆ ਕਹਿ ਸਕਦੇ ਵੀ ਇੱਕ ਗੁੱਡ ਨਿਊਜ਼ ਆ ਵੀ ਲੋਨਸ ਦੇ ਲਈ ਕਨਫਰਮਿੰਗ ਲਿਮਿਟ ਨੂੰ ਵਧਾ ਦਿੱਤਾ ਗਿਆ। ਇਹ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਪਹਿਲਾਂ ਦੱਸੋ ਵੀ ਕਨਫਰਮਿੰਗ ਲਿਮਿਟਸ ਹੁੰਦੀਆਂ ਕੀ ਆ। ਹਾਂਜੀ ਸੋ ਬੇਸਿਕਲੀ ਫੈਨੀ ਔਰ ਫੈਡੀ ਜਿਹੜੀਆਂ ਕਿ GSE ਗਵਰਨਮੈਂਟ ਸਪਾਂਸਰਡ ਐਂਟੀਟੀਜ਼ ਹੈਗੀਆਂ ਜਿਨ੍ਹਾਂ ਦੇ ਕਾਰਨ ਸਾਨੂੰ ਕਹ ਲਓ ਵੀ ਸਬਸਿਡਾਈਜ਼ ਰੇਟ ਮਿਲਦਾ ਜਦੋਂ ਅਸੀਂ ਹੋਮ ਲੋਨ ਲੈਣ ਜਾਂਦੇ ਹਾਂ। ਸੋ ਇਹਨਾਂ ਨੇ ਆਪਣੀਆਂ ਲਿਮਿਟਸ ਬਣੀਆਂ ਹੁੰਦੀਆਂ ਇਹ ਗੱਲ ਕਰ ਰਹੇ ਸੀ ਅਸੀਂ ਕਨਵੈਨਸ਼ਨਲ ਲੋਨਸ ਦੀ ਗੱਲ ਕਰਦੇ ਜੀ। ਠੀਕ ਹੈ। ਸੋ ਜਿਹੜੀਆਂ ਕਨਫਰਮਿੰਗ ਲੋਨ ਲਿਮਿਟ ਹੈ ਜਿਹੜੀ ਇਟ ਕਨਫਰਮਸ ਟੂ ਐਵਰੀਬਡੀ ਪ੍ਰੈਟੀ ਮਚ ਯਾਨੀ ਕਿ ਤੁਸੀਂ ਕਿਤੇ ਵੀ ਘਰ ਲੈ ਲਓ ਤੇ ਇਹਦੀ ਇੱਕ ਉਹਨਾਂ ਨੇ ਲਿਮਿਟਸ ਬੰਦ ਦਿੱਤੀ ਹੁੰਦੀ ਵੀ ਤੁਸੀਂ ਇੱਥੋਂ ਤੱਕ ਘਰ ਲੈ ਸਕਦੇ ਹੋ। ਉਹਦੇ ਵਿੱਚ ਤੁਸੀਂ ਮਿਨੀਮਮ ਡਾਊਨ ਪੇਮੈਂਟ 3% ਜਾਂ 5% ਦੇ ਕੇ ਤੁਸੀਂ ਕਨਵੈਨਸ਼ਨਲ ਲੋਨ ਕਰਾ ਸਕਦੇ ਹੋ। ਹੁਣ ਮਹਿੰਗਾਈ ਦੇ ਕਾਰਨ ਘਰਾਂ ਦੀਆਂ ਕੀਮਤਾਂ ਵਧਣ ਦੇ ਕਾਰਨ ਕਈ ਜੇ ਸਪੋਜ਼ ਕੋ ਪਿੱਛੇ ਜਿਹੜੀ ਕਨਫਰਮਿੰਗ ਲਿਮਿਟ ਸੀਗੀ ਕੁਝ ਸਾਲ ਪਹਿਲਾਂ ਅਸੀਂ ਫਰੈਸ਼ਨਲ ਅਕਾਊਂਟ ਦੀ ਗੱਲ ਕਰੀਏ ਫੋਰ ਐਗਜ਼ਾਮਪਲ ਕੋਈ ਅਰਾਊਂਡ 579 ਜਾਂ 5-6 ਲੱਖ ਲੱਗ ਸੀਗੀ ਜੀ। ਹੁਣ ਉਹ ਇੱਥੇ ਕਰਕੇ ਇਹੋ ਜਿਹੇ ਮਿਲਦੇ ਨਹੀਂ ਚੰਗੀ ਏਰੀਆ ਦੇ ਵਿੱਚ ਸੋ ਉਹਨਾਂ ਨੇ ਇਹਦੀ ਲਿਮਿਟ ਵਧਾ ਦਿੱਤੀ ਤਾਂ ਕਿ ਲੋਕੀ ਹੋਰ ਵੀ ਘਰ ਲੈ ਸਕਣ। ਠੀਕ ਹੈ। ਹੁਣ ਘਰ ਦੇ ਵਧਾਦੇ ਮਤਲਬ ਕਿ ਕਾਫੀ ਮਹਿੰਗਾਈ ਹੋਈ ਹੈ ਤੇ ਹੁਣ ਇਸ ਵੇਲੇ ਜਿਹੜੀ ਲੇਟੈਸਟ ਨਿਊਜ਼ ਹੈਗੀ ਹੈ ਵੀ ਜਿਹੜੀ 2025 ਦੀ ਜਿਹੜਾ ਕਿ ਅਗਲਾ ਸਾਲ ਹੈਗਾ ਠੀਕ ਹੈ ਉਹਨਾਂ ਨੇ ਉਹਦੀ ਲਿਮਿਟ ਵਧਾ ਕੇ ਇਸ ਵੇਲੇ ਕਰਤੀ ਹੈ ਜੀ 802650 8 ਲੱਖ
ਤੋਂ ਉੱਪਰ ਇਸ ਵੇਲੇ ਠੀਕ ਆ, around 8 ਲੱਖ ਮਤਲਬ ਕਰਤੀ ਆ। 8 ਲੱਖ ਇਹ ਆਪਣੇ ਫ੍ਰੈਸਨੋ ਦੀ ਗੱਲ ਕਰ ਰਹੇ ਹੋ ਤੁਸੀਂ? ਇਹ ਕਿਤੇ ਵੀ ਅੱਛਾ, ਤੁਸੀਂ ਭਾਵੇਂ ਮਰਸੈਡ 'ਚ ਹੈਗੇ ਹੋ, ਠੀਕ ਹੈ। ਭਾਵੇਂ ਤੁਸੀਂ ਸ਼ਹਿਰ ਮਡੇਰੇ 'ਚ ਹੈਗੇ ਹੋ, ਹੂੰ ਸੈਲਮਾ 'ਚ ਹੈਗੇ ਹੋ, ਜਾਂ ਤੁਸੀਂ ਹੁਣ ਜਿਹੜੀਆਂ ਵੱਡੀਆਂ ਅਕਾਊਂਟ ਜਿਹੜੇ ਐਕਸਪੈਂਸਿਵ ਜਿਹਨੂੰ ਕਹਿੰਦੇ ਵੀ ਹਾਈ ਕਾਸਟ ਏਰੀਆਜ਼ ਹੈਗੇ ਨੇ, ਹਾਂ ਹੁਣ ਹਾਈ ਕਾਸਟ ਏਰੀਆਜ਼ ਕਿਹੜੇ ਨੇ, LA ਲੈ ਲਓ ਜਾਂ ਸੈਨ ਬੇ ਏਰੀਆ ਹੋ ਗਿਆ, LA ਹੋ ਗਿਆ, ਇਦਾਂ ਦੇ ਲੈ ਲਓ, ਉਹਨਾਂ ਦੀ ਲਿਮਿਟਸ ਮਿਲੀਅਨ ਤੋਂ ਉੱਪਰ ਹੈਗੀ ਹੈ। ਅੱਛਾ, ਉਹਨਾਂ ਦੀ ਇਹ ਤੋਂ ਵੀ ਜ਼ਿਆਦਾ ਹੈ। ਉਹਨਾਂ ਦੀ ਹਾਈ ਲਿਮਿਟਸ, ਉਹਨਾਂ ਹਾਈ ਕਾਸਟ ਹੈਗੇ। ਹੂੰ ਬਟ ਸਾਡੇ ਜਿਹੜੇ ਆਮ ਕਹ ਲਓ ਵੀ ਜਿਹੜੇ ਸ਼ਹਿਰ ਹੈਗੇ ਜਿਵੇਂ ਬੇਕਰਸਫੀਲਡ, ਸੈਕਰਾਮੈਂਟੋ, ਸੈਨ ਹੋਜ਼ੇ, ਮਰਸੈਡ, ਮੋਡੈਸਟੋ, ਇਹਨਾਂ ਦੇ ਵਿੱਚ ਤੁਸੀਂ ਜੇ ਰਹਿੰਦੇ ਹੋ ਤੇ ਤੁਸੀਂ ਮਤਲਬ ਕਿ ਆਲਮੋਸਟ ਅਬਵ $800,000 ਦਾ ਘਰ, 8 ਲੱਖ ਦਾ ਘਰ, ਉਹ ਮਿਨੀਮਮ ਡਾਊਨ ਪੇਮੈਂਟ ਰੈਗੂਲਰ ਕਨਵੈਨਸ਼ਨਲ ਲੋਨ ਦੇ ਅੰਡਰ ਜਿਹੜਾ ਉਹਦੇ ਇਹਨਾਂ ਦੇ ਰੇਟਸ ਵੀ ਜੰਬੋ ਤੋਂ ਬੈਟਰ ਹੁੰਦੇ ਆ। ਸੋ ਇਹ ਇਟ ਇਜ਼ ਅ ਗੁੱਡ ਨਿਊਜ਼, ਕਿਉਂਕਿ ਅੱਜ ਕੱਲ ਫੈਮਲੀਜ਼ ਨੂੰ ਅੱਛਾ ਘਰ ਚੰਗੇ ਏਰੀਏ ਦੇ ਵਿੱਚ ਇੰਨੇ ਕੁ ਦਾ ਹੀ ਮਿਲ ਰਿਹਾ ਹੈਗਾ, ਜਿਹੜੇ ਕਿ ਮਤਲਬ ਕਿ ਸ਼ਹਿਰ ਹੈਗੇ ਨਾ ਜਿਹੜੇ ਵੀ ਤੁਸੀਂ ਸੋ ਉਦਾਂ ਇਹ ਮੋਹਨ ਚੀਮਾ ਜੀ, ਆਈ ਡੋਨਟ ਨੋ, ਮੇਬੀ ਮੇਰੀ ਨੌਲੇਜ ਦੇ ਵਿੱਚ ਥੋੜਾ ਜਿਹਾ ਮੈਨੂੰ ਨਾ ਪਤਾ ਹੋਵੇ, ਅਪਡੇਟ ਨਹੀਂ, ਮੈਂ ਸੋਚਦਾ ਸੀਗਾ ਵੀ ਹਰ ਸ਼ਹਿਰ ਜਾਂ ਹਰ ਕਾਉਂਟੀ ਦੀ ਵੱਖੋ ਵੱਖਰੀ ਕਨਫਾਰਮਿੰਗ ਲਿਮਿਟ ਹੁੰਦੀ ਹੈ। ਨਹੀਂ, ਜਿਹੜੀ ਕਨਫਰਮ ਇਹਦੇ ਵਿੱਚ ਨਾ ਕਨਫਿਊਜ਼ਨ ਇਹ ਆਉਂਦਾ ਵੀ ਜਿਹੜੀ FHA ਹੈਗਾ, ਹਾਂਜੀ, ਫੈਡਰਲ ਹਾਊਸਿੰਗ ਏਜੰਸੀ, ਜਿਹੜੇ ਉਹ ਲੋਨ ਹੈਗੇ ਉਹਨਾਂ ਦਾ ਕਾਉਂਟੀ ਬੇਸ ਹੈਗਾ। ਠੀਕ ਹੈ ਜੀ, ਓਕੇ ਉਹਨਾਂ ਦੀ ਲੋਨ ਲਿਮਿਟਸ ਅਲੱਗ-ਅਲੱਗ ਹੈ। ਫ੍ਰੈਸਨੋ ਕਾਉਂਟੀ ਅਲੱਗ ਹੋਗੀ, ਕਿਸੇ ਕੋਈ ਸੈਨ ਡਿਏਗੋ ਕਾਉਂਟੀ ਜਾਂਦਾ ਉਹਦੀ ਅਲੱਗ ਹੋਗੀ। ਓਕੇ, ਠੀਕ ਹੈ ਜੀ। ਜਿਹੜੀ ਕਨਫਰਮਿੰਗ ਕਨਵੈਨਸ਼ਨਲ ਲੋਨ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਹੁਣ 8 ਲੱਖ ਦੀ ਆ। ਉਹ ਅਬਾਊਟ 8,000, ਯਾਨੀ ਕਿਤੇ ਵੀ ਚੱਲ ਜਾਓ ਥਰੂ ਆਊਟ ਦ ਕੰਟਰੀ pretty much, ਐਕਸੈਪਟ ਫॉर ਦੀ ਹਾਈ ਕਾਸਟ ਏਰੀਆਜ਼, ਉਹਨਾਂ ਦੀ ਥੋੜੀ ਇਸ ਤੋਂ ਵੱਧ ਹੈਗੀ। ਹਾਂਜੀ, ਪਰ ਮਿਨੀਮਮ ਇੱਥੇ ਤੱਕ ਪਹੁੰਚਾਤੀ ਹੈ ਵੀ ਤੁਸੀਂ ਸ਼ਾਇਦ ਕਿਸੇ ਵੀ ਚੱਲ ਜਾਓ, ਤੁਹਾਨੂੰ 8 ਲੱਖ ਦਾ ਘਰ ਜਿਹੜਾ ਹੈਗਾ। ਹਾਂ, ਨਹੀਂ ਤਾਂ ਅੱਗੇ ਇਦਾਂ ਸੀਗਾ ਵੀ ਜੇ ਤੁਸੀਂ ਤੁਹਾਡਾ ਕਨਫਰਮਿੰਗ ਲਿਮਿਟ ਤੋਂ ਉੱਤੇ ਜਾਂ ਫਿਰ ਤੁਹਾਨੂੰ ਉਨੀ ਡਾਊਨ ਪੇਮੈਂਟ ਵੱਧ ਦੇਣੀ ਪੈਂਦੀ ਆ ਕਨਵੈਨਸ਼ਨਲ ਜਿਹੜੇ ਹੋਰ ਰੇਟਸ ਲੈਣ ਦੇ ਲਈ, ਨਹੀਂ ਤਾਂ ਫਿਰ ਜੰਬੋ ਲੋਨ ਜਿਹੜਾ ਤੁਹਾਨੂੰ ਫਿਰ ਉਹ ਕਰਵਾਉਣਾ ਪੈਂਦਾ। ਸਹੀ, ਬਿਲਕੁਲ ਠੀਕ ਹੈ। ਸੋ ਗਵਰਨਮੈਂਟ ਬੈਕਡ ਜਿਹੜੀ ਲੋਨਸ ਆ ਉਹਨਾਂ ਦੀ ਹੁਣ ਜਿਹੜੀ ਲਿਮਿਟ ਹੈ 8 ਲੱਖ ਤੱਕ ਜਿਹੜੀ ਉਹਨਾਂ ਨੂੰ ਬੇਸਿਕਲੀ ਕਹਿੰਦੇ ਗਵਰਨਮੈਂਟ GSEs, ਗਵਰਨਮੈਂਟ ਸਪਾਂਸਰਡ ਐਂਟੀਟੀਜ਼। ਠੀਕ ਹੈ ਜੀ, ਫੈਨੀ ਔਰ ਫ੍ਰੈਡੀ ਮੈਕ। ਠੀਕ ਹੈ ਜੀ। ਸੋ ਚਲੋ ਠੀਕ ਹੈ, ਚਲੋ ਥੈਂਕ ਯੂ ਇਹ ਚੀਜ਼ ਦੱਸਣ ਦੇ ਲਈ। ਲੋਕ ਹੁਣ ਜਿਹੜੇ ਸੋਚਦੇ ਆ ਉਹਨਾਂ ਨੂੰ, ਕਈਆਂ ਨੂੰ ਹੁਣ ਜੰਬੋ ਲੋਨ ਸ਼ਾਇਦ ਜਿਹੜਾ ਉਹ ਨਾ ਕਰਵਾਉਣਾ ਪਵੇ, ਉਹ ਕਨਵੈਨਸ਼ਨਲ ਲੋਨ ਦੇ ਵਿੱਚ ਜਿਹੜਾ ਆ ਜਾਊਗਾ। ਹੁਣ ਜਦੋਂ ਲੋਨਸ ਦੀ ਹੋਈ ਆਪਾਂ ਗੱਲ ਕਰਦੇ ਹਾਂ ਮੋਹਨ ਚੀਮਾ ਜੀ, ਵੀ ਬਹੁਤ ਸਾਰੀ ਜਦੋਂ ਆਪਾਂ ਆਪਣੀ ਕਮਿਊਨਿਟੀ ਆ, ਕਈ ਤਰੀਕੇ ਦੀਆਂ ਗੱਲਾਂ ਹੁੰਦੀਆਂ ਕਮਿਊਨਿਟੀ ਨਾਲ, ਜਦੋਂ ਤੁਸੀਂ ਵਿਚਰਦੇ ਉਹਨਾਂ ਨੂੰ ਆਪਣਿਆਂ ਨੂੰ ਜਿਹੜਾ ਉਹ ਜ਼ਿਆਦਾ ਪਤਾ ਹੁੰਦਾ ਆ। ਹੁਣ ਲੋਨ ਦਾ ਇੱਕ ਪ੍ਰੋਸੈਸ ਆ, ਕਿਸੇ ਦੇ ਲਈ ਉਹ ਸਮੂਥ ਵੀ ਜਾ ਸਕਦਾ, ਕਿਸੇ ਨੂੰ ਕੋਈ ਥੋੜ੍ਹੀਆਂ ਮੁਸ਼ਕਲਾਂ ਆ ਸਕਦੀਆਂ ਆ, ਕੋਈ ਕਿਸੇ ਤਰੀਕੇ ਦੇ ਨਾਲ ਆ, ਕੋਈ ਕਿਸੇ ਤਰੀਕੇ ਦੇ ਨਾਲ ਆ। ਤੁਹਾਡੀ ਸਰਵਿਸ ਦੇ ਨਾਲ ਕਿੱਦਾਂ ਤੁਸੀਂ ਉਸ ਨੂੰ ਸਮੂਥਲੀ ਜਿਹੜਾ ਉਹ ਕਰ ਸਕਦੇ ਆ? ਬਿਲਕੁਲ, ਬਹੁਤ ਅੱਛਾ ਸਵਾਲ ਹੈ ਰਾਜਵਿੰਦਰ ਜੀ। ਦੇਖੋ, ਐਕਚੁਅਲੀ ਜੇ ਥੋੜ੍ਹਾ ਜਿਹਾ ਮੈਂ ਆਪਣੀ ਪਿਛਲੀ ਸਟੋਰੀ ਵੱਲ ਚੱਲ ਜਾਂ ਇਸੇ ਸਵਾਲ ਦੇ ਨਾਲ ਜੁੜਦੀ ਗੱਲ ਹੈ, ਜਦੋਂ ਮੈਂ ਇਸ ਕੰਮ ਦੇ ਵਿੱਚ ਇਨਵੋਲਵ ਹੋਇਆ ਸੀ ਨਾ, ਉਦੋਂ ਇੱਕ ਜਿਹੜੀ ਮੈਂ ਚੀਜ਼ ਨੋਟਿਸ ਇਹ ਕੀਤੀ ਸੀ ਵੀ ਜਦੋਂ ਮੈਂ ਆਪਣਾ ਲੋਨ ਕਰਾਉਣ ਗਿਆ ਸੀ ਤੇ ਮੈਨੂੰ ਬੜਾ ਨਾ ਡਿਸਟਰਬ ਜਿਹਾ ਮੈਂ ਫੀਲ ਹੋਇਆ ਸੀ, ਕਿਉਂਕਿ ਮੈਨੂੰ ਇੱਕ ਸਰਵਿਸ ਨਹੀਂ ਮਿਲੀ। ਦੂਸਰੀ ਸਵਾਲ ਐਸੇ ਸੀਗੇ ਜਿਹੜੇ ਮੈਨੂੰ ਪਤਾ ਨਹੀਂ ਸੀ ਉਹਦਾ ਕੀ ਜਵਾਬ ਦੇਵਾਂ, ਕਿੱਦਾਂ ਕਰਨਾ। ਡਾਕੂਮੈਂਟਸ ਦੇਖੇ ਸਾਈਡ ਕਰਤੀ ਫਾਈਲ, ਕਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਜਾਂ ਵੱਡੇ ਬੈਂਕਸ ਹੈਗੇ ਆ, ਉਹਨਾਂ ਵਾਸਤੇ ਜਿਹੜੀ ਤੁਸੀਂ ਯੂ ਆਰ ਜਸਟ ਅ ਨੋਰਮਲ ਕਸਟਮਰ, ਤੇ ਮਤਲਬ ਕਿ ਤੁਹਾਨੂੰ ਕੋਈ ਉਹ ਪ੍ਰੈਫਰਡ ਟਰੀਟਮੈਂਟ ਜਿਹੜੀ ਹੈਗੀ ਆ ਜਾਂ ਸਰਵਿਸ ਹੈਗੀ ਆ ਉਹ ਨਹੀਂ ਮਿਲਣੀ ਹੈਗੀ, ਕਿਉਂਕਿ ਉਹਨਾਂ ਵਾਸਤੇ ਯੂ ਆਰ ਜਸਟ ਐਨ ਆਰਡੀਨਰੀ ਪਰਸਨ, ਹੈ ਨਾ। ਤੇ ਜਦੋਂ ਮੈਂ ਆਪਣਾ ਮੈਂ ਕਿਹਾ ਸੀ ਯਾਰ ਇਸ ਇੰਡਸਟਰੀ ਦੇ ਵਿੱਚ, ਕਿਉਂਕਿ ਮੇਰੇ ਕੋਲ ਟਾਈਮ ਸੀਗਾ, ਮੈਂ ਸਟੱਡੀ ਵੀ ਕਰਦਾ ਸੀਗਾ, ਮੈਂ ਕਿਹਾ ਕੁਝ ਨਾ ਕੁਝ ਐਸੀ ਚੀਜ਼ ਕਰੀਏ ਜਿਹਦੇ ਵਿੱਚ ਆਪਣੀ ਕਮਿਊਨਿਟੀ ਦੀ ਵੀ ਹੈਲਪ ਹੋ ਸਕੇ। ਠੀਕ ਹੈ। ਸੋ ਉਦੋਂ ਫਿਰ ਮੈਂ ਲੋਨ ਅਫਸਰ ਲਾਇਸੈਂਸ ਲੈ ਕੇ ਫਿਰ ਮੈਂ ਇਸ ਕੰਮ ਨੂੰ ਇਸੇ ਪੱਖ ਵੱਲੋਂ ਵੀ ਦੇਖਿਆ ਵੀ ਇੱਦਾਂ ਕੀਤਾ ਜਾਵੇ। ਔਰ ਇਹ ਫਰਕ ਅੱਜ ਇਹ ਹੈਗਾ ਵੀ ਜ਼ੈਂਡਰ ਮੌਰਗੇਜ ਐਂਡ ਰੀਅਲ ਸਟੇਟ ਦੇ ਵਿੱਚ ਜਦੋਂ ਤੁਸੀਂ ਆਉਂਦੇ ਹੋ, ਯੂ ਆਰ ਨਾਟ ਜਸਟ ਵਨ ਕਸਟਮਰ, ਯੂ ਆਰ ਦੀ ਕਸਟਮਰ। ਠੀਕ ਹੈ ਜੀ। ਹਾਂਜੀ। ਔਰ ਅਸੀਂ ਮੈਂ ਤੇ ਪੰਜਾਬੀ 'ਚ ਗੱਲ ਕਰਾਂ ਵੀ ਜੇ ਤੁਹਾਡਾ ਹੱਥ ਫੜਿਆ ਤੇ ਛੱਡਦੇ ਨਹੀਂ ਫਿਰ ਅਸੀਂ। ਕਈ ਵਾਰੀ ਤੇ ਹੋ ਜਾਂਦਾ ਵੀ ਹੁਣ ਅੱਜ ਵੀ ਮੈਂ ਕਈ ਵਾਰੀ ਸ਼ੋਅ ਦੇ ਵਿੱਚ ਗੱਲ ਕਰਨਾ ਵੀ ਕਦੀ ਕਿਤੇ ਜਾਈਦਾ, ਤੇ ਕਈ ਵਾਰੀ ਹੁਣ ਜਦੋਂ ਅਸੀਂ ਲੋਨ ਕਰਨੇ ਸ਼ੁਰੂ ਕੀਤੇ ਸੀ, ਨਿਆਣੇ ਛੋਟੇ ਸੀ, ਹੁਣ ਵੱਡੇ ਹੋ ਗਏ, ਕੋਈ ਕਾਲਜ ਲੱਗ ਗਿਆ, ਕਹਿੰਦੇ ਅੰਕਲ ਵੀ ਜਾਂ ਮਿਸਟਰ ਚੀਮਾ ਬੜਾ ਵੀ ਆਰ ਵੈਰੀ ਥੈਂਕਫੁਲ ਵੀ ਐਟ ਦਾ ਟਾਈਮ ਜਦੋਂ ਸਾਡੇ ਪੇਰੈਂਟਸ ਘਰ ਬਾਰੇ ਨਹੀਂ ਸੋਚਦੇ ਸੀਗੇ, ਤੁਸੀਂ ਉਹਨਾਂ ਨੂੰ ਘਰ ਲੈ ਕੇ ਦਿੱਤਾ ਔਰ ਅਸੀਂ ਆਪਣੇ ਕਮਰਿਆਂ 'ਚ ਪਲੇ ਪੋਸੇ ਆਪਣੇ ਘਰ 'ਚ ਰਹੇ। ਸਾਡੀਆਂ ਜਿਹੜੀਆਂ ਯਾਦਾਂ ਹੈਗੀਆਂ ਵੀ ਸਟਿਲ ਰਿਮੈਂਬਰ ਯੂ। ਇਹ ਕੰਮ ਹੀ ਐਸਾ ਹੈਗਾ ਕਿਉਂਕਿ ਇਹ ਜਿਹੜੀ ਮੌਰਗੇਜ ਹੈਗੀ ਇੱਕ ਤੇ 30 ਸਾਲ ਦੀ ਹੁੰਦੀ ਹੈ ਜ਼ਿਆਦਾ। ਬਿਲਕੁਲ ਸਹੀ ਗੱਲ ਹੈ। ਸਾਡਾ ਸੰਬੰਧ ਕਹ ਲਓ ਵੀ ਇੱਕ ਜਿੱਥੋਂ ਸ਼ੁਰੂ ਤੋਂ ਜੁੜੇ ਰਹਿੰਦਾ ਕਾਫੀ ਸਮੇਂ ਤੋਂ। ਇਟਸ ਲਾਈਕ ਅ ਫੈਮਿਲੀ ਟਾਈਪ ਬਿਜ਼ਨਸ ਹੈਗਾ। ਔਰ ਕਸਟਮਰ ਦੀ ਕੇਅਰ ਕਰਨੀ, ਉਹਨਾਂ ਦੀ ਹੈਲਪ ਕਰਨੀ। ਅਕਸਰ ਜਿਹੜੀਆਂ ਇਹ ਫਾਈਲਸ ਹੈਗੀਆਂ, ਹੁਣ ਕਿਸੇ ਤੁਸੀਂ ਆਮ ਬੈਂਕ 'ਚ ਚੱਲ ਜਾਓ, ਵੱਡੇ ਬੈਂਕ ਚੱਲ ਜਾਓ, ਉਹਨਾਂ ਵਾਸਤੇ ਤੁਸੀਂ ਇੱਕ ਯੈਸ
ਐਂਡ ਨੋ ਪਰਸਨ ਹੈਗੇ ਹੋ। ਹੂੰ ਜੇ ਤੇ ਫਾਈਲ ਬਿਲਕੁਲ ਕਲੀਅਰ ਹੈ ਤੇ ਯੈਸ ਹੈ, ਨੋ ਪ੍ਰੋਬਲਮ। ਠੀਕ ਹੈ। ਜੇ ਫਾਈਲ ਥੋੜੀ ਜਿਹੀ ਵੀ ਲੈਫਟ ਰਾਈਟ ਜਾਣ ਵਾਲੀ ਹੈਗੀ ਹੈ, ਉਹ ਤੁਹਾਡੀ ਨੋ ਹੈਗੀ ਹੈ। ਤੇ ਉੱਥੇ ਫਿਰ ਹੱਥ ਖੜੇ ਕਰ ਦਿੰਦੇ ਉੱਥੇ ਫਿਰ ਹੱਥ ਖੜੇ ਕਰਦੇ। ਹੁਣ ਸਾਨੂੰ ਕਈ ਵਾਰੀ ਇਸ਼ੂ ਆ ਜਾਂਦਾ ਵੀ ਹੁਣ ਕਈ ਵਾਰੀ ਫਾਈਲ ਜੇ ਕੋਈ ਆਉਂਦੀ ਹੈ ਘੁੰਮ ਫਿਰ ਕੇ ਆਵੇ, ਹੁਣ ਤੁਹਾਨੂੰ 3-4 ਜਗ੍ਹਾ ਤੋਂ ਆਲਰੇਡੀ ਨਾ ਹੋ ਚੁੱਕੀ ਹੈ ਦੀ 5ਵੀਂ ਵਾਰੀ ਤੁਸੀਂ ਕਰੋ ਚਲੋ ਯਾਰ ਹੁਣ ਮਿਸਟਰ ਚੀਮਾ ਨੂੰ ਵੀ ਕਾਲ ਕਰਕੇ ਦੇਖ ਹੀ ਲਈਏ, ਹਨਾ। ਉਹਨਾਂ ਨੂੰ ਇਹ ਲੱਗਦਾ ਵੀ ਘਰੇ ਸਾਨੂੰ ਉੱਥੇ ਵੱਡੇ ਬੈਂਕ। ਸਾਡੀ ਇੱਕ ਗੱਲ ਇਹ ਵੀ ਹੈਗੀ ਵੀ ਆਰ ਵੈਰੀ ਕੰਪੈਟੀਟਿਵ, ਵੀ ਆਰ ਹੋਲਸੇਲ ਬ੍ਰੋਕਰ, ਸੋ ਵੀ ਫਾਈਂਡ ਯੂ ਦਾ ਬੈਸਟ ਡੀਲ। ਠੀਕ ਹੈ ਜੀ, ਸ਼ੂਟ ਕਰਦੀ ਹੈਗੀ ਹੈ ਇਹ ਤੇ ਅਸੀਂ ਹਮੇਸ਼ਾ ਦੇਖ ਕੇ ਚੱਲਣੇ ਹੈਗੇ। ਬਟ ਫਰਕ ਇਹ ਹੈਗਾ ਵੀ ਹੁਣ 4-5 ਵਾਰੀ ਤੁਸੀਂ ਘੁੰਮ ਫਿਰ ਕੇ ਜਦੋਂ ਆਉਂਦੇ ਨਾ, ਉਹਦੇ ਵਿੱਚ ਫਿਰ ਇਹ ਹੁੰਦਾ ਵੀ ਹਾਊ ਡੂ ਵੀ ਜਸਟੀਫਾਈ ਅ ਲੋਨ। ਵੀ ਆਰ ਅ ਲਾਇਸੈਂਸ ਏਜੰਸੀ, ਸਾਨੂੰ ਵੀ ਕੰਮ ਕਰਨ ਦਾ ਜਿਹੜੇ ਹੈਗੇ ਨਾ ਸਟੈਪਸ ਫਾਲੋ ਕਰਨੇ ਪੈਂਦੇ ਹੈਗੇ। ਬਟ ਦ ਡਿਫਰੈਂਸ ਇਜ਼ ਵੀ ਟੇਕ ਦ ਟਾਈਮ। ਅਸੀਂ ਤੁਹਾਡੇ ਨਾਲ ਬੈਠਾਂਗੇ, ਅਸੀਂ ਤੁਹਾਡੀਆਂ ਜ਼ਰੂਰਤਾਂ ਨੂੰ ਸਮਝਾਂਗੇ, ਫਿਰ ਅਸੀਂ ਤੁਹਾਡੀ ਫਾਈਲ ਦੇਖਾਂਗੇ ਵੀ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈਗੀ ਹੈ, ਫਿਰ ਆਪਾਂ ਉਸ ਹਿਸਾਬ ਨਾਲ ਚੱਲਦੇ ਹਾਂ। ਔਰ ਜਿਹੜੀ ਸਾਡੀ ਕਲੋਜ਼ਿੰਗ ਰੇਸ਼ੀਓ ਹੈਗੀ ਹੈ ਆਲਮੋਸਟ 100% ਹੈਗੀ ਹੈ। ਵੀ ਵਨਸ ਇਨ ਅ ਵਾਈਲ ਹੋ ਸਕਦਾ ਵੀ ਕੋਈ ਚੀਜ਼ ਅਸੀਂ ਨਹੀਂ ਦੇਖੀ ਹੋਏ, ਉਹਦੇ ਕਾਰਨ ਕੀ ਫਾਇਦਾ ਜੇ, ਬਟ ਇਟ ਡਜ਼ਨਟ ਹੈਪਨ। ਸਾਡੀ ਜਿਹੜੀ ਟੀਮ ਹੈਗੀ ਹੈ ਸੋਲਿਡ ਹੈਗੀ ਹੈ, ਐਂਡ ਵੀ ਆਰ ਪ੍ਰਾਊਡ ਆਫ ਇਟ। ਵੀ ਬੀਇੰਗ ਅ ਪੰਜਾਬੀ ਕੰਪਨੀ, ਜਾਂ ਪੰਜਾਬੀ ਕੰਪਨੀ ਕਹਿ ਲਓ, ਵੀ ਅਸੀਂ ਭਾਸ਼ਾ ਬੋਲਦੇ ਹਾਂ। ਕੰਪਨੀ ਤਾਂ ਅਮਰੀਕਨ ਹੈਗੀ ਹੈ, ਪਰ ਅਸੀਂ ਪੰਜਾਬੀ 'ਚ ਗੱਲਬਾਤ ਕਰਨੀ ਹੈ, ਜਾਂ ਹਿੰਦੀ ਹੋ ਗਈ ਜਾਂ ਕੋਈ ਹੋਰ ਲੈਂਗੁਏਜ ਹੋ ਗਈ, ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਪੂਰੀ ਤੁਹਾਡੀ ਫਾਈਲ ਦੇ ਕੇ ਤੁਹਾਨੂੰ ਜਿਹੜੀ ਬੈਸਟ ਸੂਟੇਬਲ ਜਿਹੜੀ ਤੁਹਾਡੇ ਵਾਸਤੇ ਜਿਹੜੀ ਫਾਈਲ ਆ ਉਹ ਤਿਆਰ ਕਰਨੇ ਹੈਗੇ, ਤਾਂ ਕਿ ਜਿਹੜਾ ਤੁਹਾਡਾ ਘਰ ਲੈਣ ਦਾ ਸੁਪਨਾ ਹੈਗਾ ਉਹ ਅਧੂਰਾ ਨਾ ਰਹੇ। ਉਸ ਨੂੰ ਪੂਰਾ ਕਰਨਾ, ਉਸ ਦੀ ਅਸੀਂ ਜ਼ਿੰਮੇਵਾਰੀ ਵੀ ਲੈਣੇ ਕਰੀ, ਤਾਂ ਕਿ ਅਸੀਂ ਕਹਿ ਵੀ ਦਿੰਦੇ। ਮੈਂ ਤਾਂ ਆਪ ਸਾਫ ਹੀ ਮੂੰਹ ਕਰਨਾ, ਮੈਂ ਕਿਹਾ ਭਾਈ ਤੁਸੀਂ ਜੇ ਤੁਸੀਂ ਟਰੱਕ 'ਤੇ ਜਾਓ, ਤੁਸੀਂ ਟਰੱਕ 'ਤੇ ਜਾਓ, ਰੋਡ ਦੇ ਉੱਪਰ ਤੁਸੀਂ ਟੈਨਸ਼ਨ ਦਿਓ, ਜਿਹੜਾ ਲੋਨ ਦਾ ਕੰਮ ਆ ਮੈਨੂੰ ਸਾਂਭ ਲੈਣ ਦਿਓ, ਲੈਟ ਮੀ ਟੇਕ ਕੇਅਰ ਆਫ ਇਟ। ਇਹ ਫਰਕ ਹੈਗਾ ਜੀ। ਸੋ ਤੁਸੀਂ ਬਸ ਉਹ ਚੀਜ਼ ਕਰੀ ਜਾਓ ਵੀ ਕਾਗਜ਼ ਪੱਤਰ ਜਿਹੜੇ ਤੁਹਾਡੇ ਤੋਂ ਮੰਗਦੇ ਆ ਉਹ ਤੁਸੀਂ ਕਰ ਲਓ, ਪ੍ਰੋਵਾਈਡ ਕਰੋ, ਤਾਂ ਜੋ ਤੁਹਾਡਾ ਕੰਮ। ਸਾਡੇ ਨਾਲ ਖੁੱਲ੍ਹ ਕੇ ਗੱਲ ਕਰੋ। ਤੁਹਾਨੂੰ ਲੱਗਦਾ ਵੀ ਆਹ ਚੀਜ਼ ਸਾਡੀ ਕਮੀ ਹੈਗੀ ਹੈ, ਜਾਂ ਮੇਰੇ ਕੋਲ ਭਾਜੀ ਡਾਊਨ ਪੇਮੈਂਟ ਦੀ ਕੋਈ ਕਮੀ ਨਹੀਂ ਹੈਗੀ, ਪਰ ਮੇਰਾ ਕ੍ਰੈਡਿਟ ਘੱਟ ਹੈ, ਜਾਂ ਮੇਰਾ ਕ੍ਰੈਡਿਟ ਬਹੁਤ ਵਧੀਆ ਹੈਗਾ ਭਾਜੀ, ਮੇਰੇ ਕੋਲ ਡਾਊਨ ਪੇਮੈਂਟ ਵੀ ਹੈਗੀ, ਜੋ ਵੀ ਹੈਗਾ ਤੁਸੀਂ ਆਪਣੀ ਮੈਨੂੰ ਸਟੋਰੀ ਦੱਸੋ, ਸੋ ਤਾਂ ਕਿ ਉਸ ਹਿਸਾਬ ਨਾਲ ਮੈਂ ਤੁਹਾਡੀ ਚਲੋ ਹੈਲਪ ਕਰ ਸਕਾਂ, ਜਿੰਨੇ ਵੀ ਲੋਨ ਕੋਲ ਹੈਗਾ ਤੁਹਾਨੂੰ ਉਸ ਹਿਸਾਬ ਦੇ ਨਾਲ ਫਿਰ ਸਲਾਹ ਜਿਹੜੀ ਉਹ ਦਿੱਤੀ ਜਾ ਸਕਦੀ ਆ। ਕਈ ਵਾਰੀ ਇੱਦਾਂ ਵੀ ਹੁੰਦਾ ਹੋਣਾ ਆ ਮੋਂਜੀਮਾ ਜੀ, ਬੰਦਾ ਕਈ ਵਾਰੀ ਕਹਿ ਕੁਛ ਦਿੰਦਾ, ਲਾਸਟ ਮੂਮੈਂਟ 'ਤੇ ਨਿਕਲਦਾ ਕੁਛ ਹੋਰ ਆ, ਫਿਰ ਉਦੋਂ ਮੁਸ਼ਕਿਲਾਂ ਆਉਂਦੀਆਂ ਥੋੜ੍ਹੀਆਂ। ਵੈਰੀ ਕਾਮਨ ਹੈ, ਬਟ ਹੁਣ ਸਾਡਾ ਵੀ ਕਾਫੀ ਐਕਸਪੀਰੀਅੰਸ ਹੋ ਚੁੱਕਾ ਹੈਗਾ। ਹੁਣ ਜਿਸ ਤਰ੍ਹਾਂ ਜਿਹੜੀ ਮੌਰਗੇਜ ਹੈਗੀ ਹੈ ਨਾ, ਇੱਕ ਤਰ੍ਹਾਂ ਦੀ ਇਹ ਜਿਹੜਾ ਕੰਮ ਹੈਗਾ ਇਟਸ ਲਾਈਕ ਇੰਟੈਰੋਗੇਟਿਵ ਹੈਗਾ। ਤੁਹਾਨੂੰ ਲੱਗਦਾ ਯਾਰ ਮੇਰੀ ਇੰਟੈਰੋਗੇਸ਼ਨ ਹੋ ਗਈ, ਮੈਨੂੰ ਸਵਾਲ ਬਹੁਤ ਪੁੱਛਦੇ ਹਾਂ ਮੈਨੂੰ ਯਾਰ ਭਾਈ ਤੁਸੀਂ ਕਾਗਜ਼ ਬੜੇ ਮੰਗੇ ਜਾਂਦੇ ਜੇ, ਜਾਂ ਤੁਸੀਂ ਆਹ ਬੜੀ ਚੀਜ਼ਾਂ ਦੇ। ਦੇਖੋ ਅਸੀਂ ਵੀ ਆਰ ਅ ਪਾਰਟ ਆਫ ਦਾ ਪ੍ਰੋਸੈਸ ਆਲਸੋ। ਹੁਣ ਜੇ ਮੈਂ ਕੋਈ ਚੀਜ਼ ਮੰਗੀ ਹੈ, ਮੈਨੂੰ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਤਾਂ ਮੰਗੀ, ਮੈਂ ਤੁਹਾਨੂੰ ਲਾਈਕ ਨਹੀਂ ਕਰਦਾ, ਤੁਸੀਂ ਮੈਨੂੰ ਲਾਈਕ ਨਹੀਂ ਕਰਦੇ। ਇਹ ਤੁਹਾਡਾ ਇੱਕ ਉਹਨਾਂ ਦੇ ਗਾਈਡਲਾਈਨਸ ਹੈਗੀਆਂ। ਲੈਂਡਰ ਜਿਹੜਾ ਆ ਉਹਦੀ ਮੰਗ ਆ, ਉਹਨਾਂ ਨੇ ਲਿਖਿਆ ਹੁੰਦਾ ਵੀ ਆਹ ਚੀਜ਼ਾਂ ਚਾਹੀਦੀਆਂ। ਠੀਕ ਹੈ। ਹੁਣ ਕਈ ਵਾਰੀ ਇਹ ਹੋ ਜਾਂਦਾ ਵੀ ਅਸੀਂ ਜੋ ਚੀਜ਼ਾਂ ਮੰਗਣੇ, ਕਹਿੰਦੇ ਯਾਰ ਇਹ ਅਸੀਂ ਜਦੋਂ ਪਹਿਲਾਂ ਘਰ ਲਿਆ ਸੀ ਉਦੋਂ ਕਿਸੇ ਨੇ ਮੰਗੀਆਂ ਨਹੀਂ, ਉਹ ਤੁਸੀਂ ਘਰ 10 ਸਾਲ ਪਹਿਲਾਂ ਲਿਆ ਹੋਵੇ, ਉਦੋਂ ਰੂਲਸ ਹੋਰ ਸੀਗੇ। ਇੱਥੇ ਰੂਲਸ ਹਰ ਹਫ਼ਤੇ ਬਾਅਦ ਕੋਈ ਨਵਾਂ ਲੈ ਕੇ ਆ ਜਾਂਦਾ ਵੀ ਆਹ ਚੀਜ਼ ਚਾਹੀਦੀ ਹੈ, ਕਦੀ ਆਹ ਚਾਹੀਦੀ ਹੈ। ਸੋ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹਨਾਂ ਨੂੰ ਫੁੱਲਫਿਲ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ। ਠੀਕ ਹੈ। ਅਸੀਂ ਕਾਗਜ਼ ਕਈ ਵਾਰੀ ਤੇ ਅਸੀਂ ਇਸ ਤਰ੍ਹਾਂ ਕਰਨੇ ਨਾਲ ਸ਼ੁਰੂ ਦੇ ਵਿੱਚ ਅਸੀਂ ਲੋਨ ਅਪਰੂਵਲ ਲੈਟਰ ਦਿੰਦੇ ਨਾ, ਨਾਰਮਲੀ ਅਸੀਂ ਕਾਫੀ ਹੱਦ ਤੱਕ ਚੀਜ਼ਾਂ ਪਹਿਲਾਂ ਹੀ ਦੇਖ ਲੈਂਦੇ, ਕਿਉਂਕਿ ਸਾਨੂੰ ਪਤਾ ਆਹ ਚੀਜ਼ ਦੀ ਲੋੜ ਪੈਣੀ ਹੈ। ਜੇ ਕੋਈ ਚੀਜ਼ ਮਿਸ ਹੋ ਜਾਵੇ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਉਹ ਵੀ ਅਸੀਂ ਰਿਵਿਊ ਕਰਕੇ ਗਾਂ ਭੇਜਣਾ। ਇਹ ਨਹੀਂ ਵੀ ਇੱਧਰੋਂ ਕਾਗਜ਼ ਆਇਆ ਚੱਕ ਕੇ ਤੇ ਸੁੱਟਤਾ, ਠੀਕ ਹੈ। ਕਿਉਂਕਿ ਵੀ ਸਾਡੇ ਜਦੋਂ ਸਾਡਾ ਕੰਮ ਹੈਗਾ ਵੀ ਮੇਕ ਸ਼ੋਰ ਵੀ ਜਿਹੜੀ ਰਾਈਟ ਚੀਜ਼ ਆ ਉਹੀ ਗਾਂ ਜਾਵੇ। ਠੀਕ ਹੈ ਜੀ। ਸੋ ਜੇ ਕੋਈ ਚੀਜ਼ 'ਚ ਕੋਈ ਕਮੀ ਹੈਗੀ ਫਿਰ ਆਪਾਂ ਦੱਸ ਦਿਓ ਭਾਜੀ ਆਹ ਇੱਥੇ ਤੁਹਾਨੂੰ ਆਹ ਚੀਜ਼ ਲੈਣੀ ਪੈਣੀ, ਇਹਦੀ ਤੁਹਾਨੂੰ ਲੋੜ ਹੈਗੀ ਸੁਧਾਰ ਇੱਥੇ ਜਿਹੜਾ। ਹਾਂਜੀ। ਸੋ ਭਾਈ ਜੇ ਤੁਸੀਂ ਵੀ ਚਾਹੁੰਦੇ ਵੀ ਤੁਹਾਡਾ ਲੋਨ ਦਾ ਪ੍ਰੋਸੈਸ ਸਮੂਥਲੀ ਜਿਹੜਾ ਉਹ ਹੋਵੇ, ਤੁਸੀਂ ਖੁੱਲ੍ਹ ਕੇ ਜਿਹੜੀ ਉਹ ਗੱਲ ਕਰ ਸਕਦੇ ਆ। ਅਕਸਰ ਆਪਾਂ ਦੇਖਦੇ ਹਾਂ ਨਾ ਵੀ ਜਦੋਂ ਡਾਕਟਰ ਭਾਲਦੇ ਆ ਆਪਣੇ ਲਈ, ਕਹਿੰਦੇ ਵੀ ਪੰਜਾਬੀ ਬੋਲਣ ਵਾਲਾ ਜਿਹੜਾ ਉਹ ਹੋਵੇ, ਵੀ ਤਾਂ ਜੋ ਉਹਨੂੰ ਸਮਝਾ ਸਕੀਏ ਵੀ ਘਾਉ ਮਾਊ ਕਿੱਥੇ ਹੁੰਦਾ ਸਰੀਰ 'ਚ, ਵੀ ਉਹਨੂੰ ਦੱਸਣਾ ਸੌਖਾ ਆ। ਸੋ ਇਹ ਲੋਨ ਆਫਿਸਰ ਨੂੰ ਵੀ ਪੰਜਾਬੀ 'ਚ ਤੁਸੀਂ ਸਮਝਾ ਸਕਦੇ ਆ। ਕਿਸੇ ਦੀ ਕੋਈ ਫੈਮਿਲੀ ਦੇ ਵਿੱਚ ਕੁਛ ਚੱਲ ਰਿਹਾ, ਕਿਸੇ ਦੇ ਕੋਈ ਸਿਚੁਏਸ਼ਨ ਆ, ਕਿਸੇ ਦਾ ਕੋਈ ਕੰਮ ਨੂੰ ਲੈ ਕੇ ਆ, ਕਿਸੇ ਦੀ ਕੋਈ ਕੰਪਨੀ ਨੂੰ ਲੈ ਕੇ ਹੁੰਦਾ, ਬੜਾ ਕੁਛ ਹੁੰਦਾ। ਸੋ ਤੁਸੀਂ ਖੁੱਲ੍ਹ ਕੇ ਗੱਲ ਕਰੋ ਤਾਂ ਜੋ ਤੁਹਾਨੂੰ ਫਿਰ ਸਹੀ ਰਾਹੇ ਜਿਹੜਾ ਉਹ ਪਾ ਦੇਣ, ਤਾਂ ਜੋ ਜਿਹੜਾ ਤੁਸੀਂ ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹੋ ਤੁਸੀਂ ਖਰੀਦ ਸਕੋ। ਇਸੇ ਮੌਕੇ ਆਪਣਾ ਨੰਬਰ ਦੱਸ ਦਿਓ ਜੀ। ਹਾਂਜੀ ਬਿਲਕੁਲ ਜੀ। ਸੋ ਮੇਰਾ ਜਿਹੜਾ ਡਾਇਰੈਕਟ ਕੰਟੈਕਟ ਨੰਬਰ ਹੈਗਾ ਜੀ 559 905 2575, 5599052575। ਜੇ ਨੰਬਰ ਇਹ ਬਿਜ਼ੀ ਚੱਲਦਾ ਪਲੀਜ਼ ਆਪਣਾ ਕੰਟੈਕਟ ਇਨਫੋਰਮੇਸ਼ਨ ਜ਼ਰੂਰ ਛੱਡ ਦਿਓ, ਵੌਇਸ ਮੇਲ ਵੀ ਛੱਡ ਸਕਦੇ ਹੋ, ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ। ਠੀਕ ਹੈ ਜੀ। ਸੋ 5599052575। ਤੇ ਰੀਸੈਂਟਲੀ ਆਪਾਂ ਹੁਣ ਜਦੋਂ ਲਾਸਟ ਟਾਈਮ ਜਦੋਂ ਤੁਸੀਂ ਆਏ ਆ ਉਦੋਂ ਜੇ ਹੀ ਇੰਟਰਸਟ ਰੇਟਸ ਦੇ ਵਿੱਚ ਘੱਟ ਆਇਆ ਆ, 50 ਬੇਸਿਸ ਪੁਆਇੰਟ ਦੀ ਜਿਹੜੀ ਉਹਨਾਂ ਨੇ ਕਟੌਤੀ ਕੀਤੀ ਆ ਫੈਡ ਨੇ,
ਇਸ ਜਿਹੜੀ ਖਬਰ ਤੋਂ ਬਾਅਦ ਚ ਕੀ ਹਿਲਜੁਲ ਤੁਸੀਂ ਦੇਖੀ ਹੈ, ਕੋਈ ਹਲਚਲ ਦੇਖੀ ਹੈ ਮਾਰਕੀਟ ਦੇ ਹਾਂਜੀ ਕਾਫੀ ਐਕਸਾਈਟਮੈਂਟ ਹੈਗੀ ਹੈ ਜੀ ਮਾਰਕੀਟ ਵਿੱਚ ਠੀਕ ਹੈ। ਓਵਰਆਲ। ਕਾਫੀ ਰੀਫਾਈਨੈਂਸ ਦਾ ਕੰਮ ਵੀ ਚੱਲ ਪਿਆ ਥੋੜਾ ਥੋੜਾ, ਹੁਣ ਠੀਕ ਲੋਕੀ ਹੈ। ਇੰਟਰਸਟ ਲੈ ਰਹੇ। ਗੁੱਡ ਨਿਊਜ਼ ਇਹ ਹੈਗੀ ਹੈ ਵੀ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀਗਾ, ਬੀਇੰਗ ਐਨ ਇਲੈਕਸ਼ਨ ਈਅਰ, ਇਸ ਵੇਲੇ ਕਾਫੀ ਜ਼ੋਰ ਪੈ ਰਿਹਾ ਹੈਗਾ ਫੈਡ ਦੇ ਉੱਪਰ ਵੀ ਇਹਨੂੰ ਨਾ ਰੇਟ ਨੂੰ ਹੋਰ ਘਟਾਓ। ਔਰ ਰਿਪੋਰਟਾਂ ਫਿਰ ਉਸ ਹਿਸਾਬ ਨਾਲ ਬਣਾਉਣੇ ਹੀ ਸ਼ੁਰੂ ਕਰ ਦਿੰਦੇ ਆ। ਐਕਚੁਅਲੀ ਯੂ ਨੋ ਐਵਰੀਥਿੰਗ ਇਜ਼ ਲਾਈਕ, ਮੇਰੇ ਹਿਸਾਬ ਨਾਲ ਇਟ ਇਜ਼ ਆਲਵੇਜ਼ ਅ ਸੈਟਅਪ, ਮੈਨੀਪੂਲੇਸ਼ਨ। ਹਾਂ ਮੈਨੀਪੂਲੇਸ਼ਨ ਹੈਗੀ ਹੈ ਮਾਰਕੀਟ ਦੀ। ਵਧਾਉਣ ਲੱਗੇ ਸੋਚਿਆ ਨਹੀਂ, ਹੁਣ ਘਟਾਉਣ ਲੱਗੇ ਵੀ ਇਹਨਾਂ ਨੇ ਸੋਚਣਾ। ਬਟ ਦ ਗੁੱਡ ਥਿੰਗ ਇਜ਼ ਉਹਨਾਂ ਨੇ ਨਾ ਹੁਣ ਹੌਲੀ ਹੌਲੀ ਘਟਾਉਣਗੇ, ਕਿਉਂਕਿ ਜੇ ਇੱਕ ਵਾਰ ਇੱਕ ਜ਼ਿਆਦਾ ਘਟਾਉਣਗੇ ਦੈਟ ਕੁਡ ਕ੍ਰੀਏਟ ਮੋਰ ਬਾਇੰਗ, ਲਾਈਕ ਬਹੁਤ ਲੋਕੀ ਜ਼ਿਆਦਾ ਕਹਿੰਦੇ ਵੀ ਡਿਮਾਂਡ ਨੂੰ ਹੌਲੀ ਹੌਲੀ ਵਧਾਓ। ਸੋ ਜਿਹੜਾ ਫਿਊਚਰ ਅਸੀਂ ਦੇਖਦੇ ਹਾਂ ਉਹ ਇਹ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ 2 ਜਾਂ 3 ਰੇਟ ਕੱਟ ਸਾਨੂੰ ਫਿਰ ਹੋਰ ਦੇਖਣ ਨੂੰ ਮਿਲਣਗੇ ਇਸੇ ਸਾਲ 'ਚ। ਪੋਸੀਬਲ ਹੈਗੇ ਆ। ਜੇ ਉਹ ਆਉਂਦੇ ਨੇ ਫਿਰ ਥੋੜਾ ਮਾਰਗੇਜ ਰੇਟ ਦੇ ਵਿੱਚ ਥੋੜੀ ਬਹੁਤੀ ਹੋਰ ਕਹ ਲਓ ਵੀ ਹੈਲਪ ਹੋ ਸਕਦੀ ਹੈ, ਫਰਕ ਪੈ ਸਕਦੀ ਹੈ। ਬਟ ਮੈਂ ਜਿਵੇਂ ਪਹਿਲਾਂ ਵੀ ਕਹਿੰਦਾ ਤੇ ਅੱਜ ਵੀ ਇਹ ਗੱਲ ਕਰਨਾ ਵੀ ਘਰ ਲਿਆਂਦਾ ਸਮਾਂ ਜਿਹੜਾ ਹੈਗਾ ਨਾ, ਇਟ ਇਜ਼ ਆਲਵੇਜ਼ ਅ ਗੁੱਡ ਟਾਈਮ। ਤੁਸੀਂ ਘਰ ਲੈ ਕੇ ਵੇਟ ਕਰੋ, ਜੇ ਵਿਆਜ ਘਟਦਾ ਤੇ ਉਸਨੂੰ ਤੁਸੀਂ ਰੀਫਾਈਨੈਂਸ ਕਰਾਓ। ਠੀਕ ਹੈ, ਕਿਉਂਕਿ ਕਈ ਵਾਰ ਇਹ ਹੁੰਦਾ ਵੀ ਵੇਟ ਕਰਨ ਦੇ ਚੱਕਰ ਦੇ ਵਿੱਚ ਜਿਹੜੇ ਪਹਿਲਾਂ ਸੀਗੇ ਸਾਡੇ ਸਾਥੀ ਸਾਡੇ ਨਾਲ ਜੁੜਦੇ ਸੀਗੇ ਕੋਵਿਡ ਤੋਂ ਪਹਿਲਾਂ, ਤੇ ਉਦੋਂ ਵੀ ਮੈਂ ਇਹ ਸਲਾਹ ਦਿੱਤੀ ਸੀ ਵੀ ਤੁਸੀਂ ਘਰ ਲੈ ਲਓ। ਠੀਕ ਹੈ, ਜਿਹਨਾਂ ਨੇ ਲਏ ਦੇ ਆਰ ਸੁਪਰ ਹੈਪੀ। ਜਿਨ੍ਹਾਂ ਨੇ ਲਈ ਰਹੇ ਉਹਨਾਂ ਨੇ ਹਜੇ ਵੀ ਨਹੀਂ ਲਿਆ, ਉਹ ਹੁਣ ਵੀ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਹੁਣ ਵੀ ਲੈ ਲਓ, ਕੋਈ ਕੱਲ੍ਹ ਨੂੰ ਤੁਹਾਨੂੰ ਜੇ ਵਿਆਜ ਕਰੇਗਾ ਤੁਸੀਂ ਇਹਨੂੰ ਰੀਫਾਈਨੈਂਸ ਕਰਾ ਸਕਦੇ ਹੋ। ਐਜ਼ ਲੌਂਗ ਐਜ਼ ਇੱਕ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਵੀ ਮੇਕ ਸ਼ੋਰ ਯੂ ਕੈਨ ਅਫੋਰਡ ਦੀ ਪੇਮੈਂਟ। ਅਫੋਰਡੇਬਿਲਿਟੀ ਲੈ ਕੇ ਚਲੋ, ਇਹ ਨਾ ਦੇਖੋ ਵੀ ਉਹਨੇ ਘਰ ਲਿਆ ਤਾਂ ਮੈਂ ਵੀ ਘਰ ਲੈਣਾ, ਇਹੋ ਜਿਹੀ ਗੱਲ ਨਹੀਂ ਹੈਗੀ। ਇਟ ਇਜ਼ ਅ ਵੈਰੀ ਬਿਗ ਸਟੈਪ, ਵੈਰੀ ਇੰਪੋਰਟੈਂਟ ਸਟੈਪ। 30 ਈਅਰ ਦਾ ਕੰਮ ਆ, ਬੜੀ ਵੱਡੀ ਚੀਜ਼ ਹੈਗੀ ਹੈ। ਇਟ ਇਜ਼ ਡੂਏਬਲ। ਇਹ ਤੋਂ ਡਰਨ ਨਾਲ ਇਹ ਤੁਹਾਨੂੰ ਹਮੇਸ਼ਾ ਕੁਝ ਨਾ ਕੁਝ ਦੇ ਕੇ ਜਾਊਗੀ, ਘਰ ਦਾ ਨਾਂ ਹੀ ਘਰ ਹੈਗਾ, ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ। ਬਟ ਆਪਣਾ ਜਿਹੜਾ ਅਫੋਰਡੇਬਿਲਿਟੀ ਫੈਕਟਰ ਹੈਗਾ, ਇਹ ਨਾ ਵੀ ਤੁਸੀਂ ਪੇਮੈਂਟ ਦੇਣ ਦੇ ਚੱਕਰ ਦੇ ਵਿੱਚ ਹੀ ਆਪਣਾ ਬੜਾ ਵੀ ਤੁਹਾਡਾ ਔਖਾ ਹੋ ਜਾਵੇ, ਸਾਰੇ ਕੰਮ ਔਖਾ ਜੇ। ਸੋ ਮੇਕ ਸ਼ੋਰ ਯੂ ਕੈਨ ਕੰਫਰਟੇਬਲੀ ਅਫੋਰਡ ਇਟ, ਪੇਮੈਂਟ ਤੁਸੀਂ ਦੇ ਸਕਦੇ ਹੋ, ਫਿਰ ਤੁਸੀਂ ਕਰ ਲਓ। ਹਾਂ ਕੱਲ੍ਹ ਨੂੰ ਵਿਆਜ ਕਰਨਗੇ ਤੁਹਾਡੀ ਹੋਰ ਬੱਚਤ ਹੋ ਜਾਊਗੀ। ਵੀ ਤੇ ਘਰਾਂ ਦੀਆਂ ਪ੍ਰਾਈਸਿਸ ਰਾਈ ਭਾਈ ਘਟਦੀਆਂ ਪਈਆਂ ਨਹੀਂ, ਔਰ ਇਹਦੇ ਘਟਣ ਦੇ ਚਾਂਸ ਵੀ ਘਟੀ ਜਾਂਦੇ ਨੇ। ਹੁਣ ਇਸ ਦੇ ਨਾਲ ਡਿਮਾਂਡ ਜੇ ਵੱਧਦੀ ਆ ਤੇ ਕੀ ਲੱਗਦਾ ਆ ਇਹਦੇ ਨਾਲ ਫਿਰ ਰੀਅਲ ਏਸਟੇਟ ਤੇ ਕੀ ਅਸਰ ਪਊਗਾ? ਹਾਂਜੀ ਦੇਖੋ, ਰੀਅਲ ਏਸਟੇਟ ਦੇ ਵਿੱਚ ਕਿਉਂਕਿ ਕਾਫੀ ਸਮੇਂ ਤੋਂ ਕਾਫੀ ਲੋਕਾਂ ਨੇ ਘਰ ਨਹੀਂ ਲਏ, ਹੁਣ ਜਿਹੜੀ ਬਾਇਰ ਮਾਰਕੀਟ ਹੈਗੀ ਹੈ ਨਾ, ਉਹ ਇਵੈਂਚੁਅਲੀ ਸਟਰੋਂਗ ਹੋ ਜਾਣੀ ਹੈ, ਕਿਉਂਕਿ ਕਾਫੀ ਲੋਕਾਂ ਨੇ ਜਿਹਨੇ ਘਰ ਨਹੀਂ ਲਏ ਉਹ ਇਸੇ ਵੇਟ 'ਚ ਸੀਗੇ ਵੀ ਜਦੋਂ ਵਿਆਜ ਕਰਨਗੇ ਅਸੀਂ ਲਵਾਂਗੇ। ਫਿਰ ਉਹਨਾਂ ਨੇ ਜਦੋਂ ਵਿਆਜ ਕਰਨੇ ਫਿਰ ਘਰ ਦੇ ਨੇ ਪ੍ਰਾਈਸ ਦੀ ਕੇਅਰ ਨਹੀਂ ਕਰਨੀ। ਫਿਰ ਉਹਦੇ ਵਿੱਚ ਕਹਿੰਦੇ ਚਲੋ ਕੋਈ ਨਾ ਆਪਾਂ 40,000 ਹੋਰ ਦਿੰਦੇ, ਸਾਡਾ ਹੁਣ ਅਸੀਂ ਵੀ ਰੈਡੀ ਟੂ ਬਾਈ ਇਟ। ਔਰ ਨਾਲੇ ਜਦੋਂ ਆਪਾਂ ਇੰਨੇ ਚਿਰ ਦੇਖ ਲਿਆ, ਉਨੇ ਚਿਰ ਦੇ ਵਿੱਚ ਇੰਨੇ ਜ਼ਿਆਦਾ ਜੇ ਨਹੀਂ ਘਟੇ ਤਾਂ ਫਿਰ ਥੋੜਾ ਮੁਸ਼ਕਲ ਹੋ ਜਾਂਦਾ। ਜਿੰਨੇ ਕਿ ਚਿਰ ਤੋਂ ਮੈਂ ਇਹ ਮਾਰਕੀਟ ਨੂੰ ਅਬਜ਼ਰਵ ਕਰ ਰਿਹਾ, ਮੈਂ ਇਹੋ ਦੇਖਿਆ ਵੀ ਜਿਨ੍ਹਾਂ ਨੇ ਵੀ ਘਰ ਲਏ ਐਕਸੈਪਟ ਫॉर ਇੱਕ ਸਮਾਂ ਮਾੜਾ ਸੀਗਾ 2007-2008 ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀਗੀ ਜੀ, ਉਹਦੇ ਵਿੱਚ ਜਿਹੜਾ ਕਾਫੀ ਲੋਕਾਂ ਦੇ ਲਾਸਿਸ ਹੋਏ ਸੀਗੇ। ਪਰ ਉਹਦੇ ਵਿੱਚ ਲਾਸਿਸ ਦੇ ਰੀਜ਼ਨ ਵੀ ਇਹ ਸੀਗੇ ਵੀ ਲੋਕਾਂ ਨੇ 1-2-4 ਕਾਰ ਐਕਸਟਰਾ ਵੀ ਲੈ ਲਏ। ਉਦੋਂ ਲੋਨਸ ਦਾ ਕਾਫੀ ਰੌਲਾ ਪਿਆ ਸੀ, ਲੋਨਸ ਦਾ ਦੇਵਰ ਫਰਾਡ ਬੜਾ ਹੋਇਆ ਸੀ, ਬਹੁਤ ਫਰਾਡ ਹੋਇਆ, ਦੋਵੇਂ ਪਾਸੋਂ ਸੀਗਾ, ਕੰਜ਼ਿਊਮਰ ਸਾਈਡ ਤੋਂ ਵੀ ਸੀਗਾ ਔਰ ਲੈਂਡਿੰਗ ਕਰਨ ਵਾਲਿਆਂ ਨੇ ਵੀ ਕੀਤਾ। ਸੋ ਕਾਫੀ ਘੋਲਾ ਮਿਲਾ, ਜਦੋਂ ਬਾਅਦ ਚੋਂ ਅਸਲੀਅਤ ਸਾਹਮਣੇ ਆਈ, ਪਰ ਜਦੋਂ ਪਰਦਾ ਹੋਇਆ ਤਾਂ ਬਹੁਤ ਕੁਝ ਨਜ਼ਰ ਆਇਆ ਵੀ ਇਹ ਵੀ ਗਲਤ ਸੀਗਾ, ਤੇ ਬਲੂਨ ਸੀਗਾ ਐਂਡ ਦਾ ਬਬਲ ਬਰਸਟ ਹੈ ਨਾ। ਉਹ ਜਿਹੜਾ ਫਾਈਨੈਂਸ਼ੀਅਲ, ਪਰ ਉਸ ਤੋਂ ਬਾਅਦ ਸਰਕਾਰ ਨੇ ਬਹੁਤ ਕੁਝ ਸਿੱਖਿਆ, ਲੋਕਾਂ ਨੇ ਬਹੁਤ ਸਿੱਖਿਆ। ਹੁਣ ਅੱਜ ਦੇ ਸਮੇਂ 'ਤੇ ਤੁਸੀਂ ਲੋਨ ਕਰਨੇ ਤਾਂ ਹੀ ਜਦੋਂ ਪੇਪਰਾਂ ਦੀ ਗੱਲ ਆਉਂਦੀ ਬਹੁਤ ਜ਼ਿਆਦਾ ਮੰਗਦੇ ਹਾਂ। ਸੋ ਮਾਰਕੀਟ ਇਜ਼ ਟਾਈਟ ਨਿਟ। ਤੁਸੀਂ ਇਹ ਨਾ ਸੋਚੋ ਵੀ ਯਾਰ ਜਿਹੜਾ ਘਰ ਮੈਂ 7 ਲੱਖ ਦਾ ਲਿਆ ਕੱਲ ਨੂੰ 4-5 ਲੱਖ ਦਾ ਹੋ ਜਾਊਗਾ। ਸਮ ਮੇਜਰ ਥਿੰਗ ਹੈਜ਼ ਟੂ ਹੈਪਨ ਵਿਚ ਵੀ ਡੋਂਟ ਸੀ। ਜਿੰਨੀ ਕਿ ਡਿਮਾਂਡ ਹੈਗੀ ਹੈ ਔਰ ਜਿੰਨੀ ਇਸ ਵੇਲੇ ਸਪਲਾਈ ਹੈਗੀ ਹੈ, ਇਹਦੇ ਵਿੱਚ ਬਹੁਤ ਫਰਕ ਹੈਗਾ। ਔਰ ਹਰ ਚੀਜ਼ ਦੀ ਕੀਮਤ ਤੇ ਕੋਈ ਵੀ ਚੀਜ਼ ਤੁਸੀਂ ਦੇਖ ਕੇ ਕੋਈ ਘਟਦੀ ਪਈ ਨਹੀਂ। ਅਲਟੀਮੇਟਲੀ ਅਸੀਂ ਸਾਨੂੰ ਯੂਜ਼ ਟੂ ਹੋਣਾ ਪੈਣਾ, ਸਾਨੂੰ ਯੂਜ਼ ਟੂ ਹੋਣਾ ਪੈਣਾ ਵੀ ਭਾਈ ਜੇ ਮੈਂ ਵਾਕਈ ਘਰ ਲੈਣਾ ਤਾਂ ਮੈਨੂੰ ਆਹ ਕਿਸ਼ਤ ਦੇਣੀ ਪੈਣੀ ਹੈ। ਕੈਨ ਆਈ ਅਫੋਰਡ ਇਟ? ਕਿ ਮੇਰੀ ਤਨਖਾਹ ਵੱਧ ਸਕਦੀ ਜਾਂ ਮੈਂ ਕਿਸ ਤਰ੍ਹਾਂ ਦਾ ਕੰਮ ਕਰ ਸਕਦਾ ਵੀ ਮੈਂ ਘਰ ਲੈ ਸਕਾਂ। ਇਹ ਸਾਡੀ ਸੋਚ ਹੈਗੀ ਹੈ। ਤੁਸੀਂ ਕੋਈ ਜੀ ਮਾਰਕੀਟ ਬਦਲ ਜਾਊਗੀ, ਦੈਨ ਯੂ ਜਸਟ ਹੈਵ ਟੂ ਕੀਪ ਵੇਟਿੰਗ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਤੁਹਾਨੂੰ ਰੱਖਣਾ। ਨੰਬਰ ਸ਼ੇਅਰ ਕਰ ਲਿਓ ਮੋਹਨ ਜੀ, ਮੈਂ ਜੀ ਇੱਕ ਵਾਰੀ ਫਿਰ। ਹਾਂਜੀ ਜ਼ਰੂਰ ਜੀ। ਸੋ ਜੇ ਕਿਸੇ ਦਾ ਕੋਈ ਵੀ ਸਵਾਲ ਹੋਵੇ, ਖਾਸ ਕਰ ਜੇ ਤੁਹਾਨੂੰ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਸੀਂ ਕਿਤੇ ਐਪਲੀਕੇਸ਼ਨ ਲਾਈ ਹੈ, ਤੁਹਾਨੂੰ ਕੋਈ ਗੱਲ ਨਹੀਂ ਸਮਝ ਲੱਗ ਰਹੀ, ਕਿਤੇ ਗੱਲ ਨਹੀਂ ਬਣਦੀ ਪਈ, ਈਵਨ ਦੋ ਤੁਸੀਂ ਲੇਟ ਵੀ ਹੋ ਚੁੱਕੇ ਹੋ ਮੌਰਗੇਜ ਨਾ, ਕਈ ਹੁੰਦਾ ਵੀ ਮਹੀਨਾ ਹੋ ਗਿਆ ਕੰਮ ਕਰਦਿਆਂ ਨੂੰ, ਮੌਰਗੇਜ ਨਹੀਂ ਹੋ ਰਹੀ ਹੈ, 2 ਮਹੀਨੇ ਹੋ ਗਏ, ਤੁਸੀਂ ਕਹਿੰਦੇ ਛੱਡ ਹੀ ਰਹਿਣ ਦੀਏ। ਤੁਸੀਂ ਉਸ ਸਮੇਂ ਆਹ ਨੰਬਰ ਨੋਟ ਰੱਖਣਾ ਜੀ, 5599052575
559 905 2575 ਇਹ ਮੇਰਾ ਡਾਇਰੈਕਟ ਕੰਟੈਕਟ ਨੰਬਰ ਹੈਗਾ। ਤੁਸੀਂ ਇਸ ਨੰਬਰ ਤੇ ਜ਼ਰੂਰ ਕਾਲ ਕਰਨੀ ਜੀ। ਮੋਨਜੀਮਾ ਜੀ, ਲਾਈਕ ਮੈਂ ਅੱਜ ਜਿਹੜਾ ਅਗਲਾ ਕੁਐਸਚਨ ਤੁਹਾਨੂੰ ਜਿਹੜਾ ਪੁੱਛਣਾ ਹੈ, ਮਤਲਬ ਹੈ ਇਸੇ ਤਰੀਕੇ ਦੇ ਨਾਲ ਹੀ ਆਪਾਂ ਨੂੰ ਪਤਾ ਵੀ ਇਕਨੋਮਿਕ ਕਰੰਚ ਚੱਲ ਰਿਹਾ, ਬਹੁਤ ਸਾਰੇ ਲੋਕਾਂ ਦੀ ਕਿਸੇ ਦੀ ਜੌਬ ਗਈ ਵੀ ਹੋ ਸਕਦੀ ਹੈ ਜਾਂ ਕੰਮ ਘਟਿਆ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਹੁਣ ਜਿਨ੍ਹਾਂ ਨੇ ਲੇਟਲੀ ਘਰ ਲਏ ਆ, ਜੇ ਉਹਨਾਂ ਦੀ ਅਫੋਰਡੇਬਿਲਟੀ ਤੋਂ ਬਾਹਰ ਹੁੰਦਾ ਜਾ ਰਿਹਾ ਆ, ਉਹਨਾਂ ਨੂੰ ਕੀ ਸਲਾਹ ਹੈ ਤੁਹਾਡੀ, ਉਹ ਕੀ ਉਹਨਾਂ ਨੂੰ ਕਰਨਾ ਚਾਹੀਦਾ ਆ? ਹਾਂਜੀ ਦੇਖੋ, ਤੁਸੀਂ ਆਲਰੇਡੀ ਹੋਮ ਓਨਰ ਹੋ, ਤੁਹਾਨੂੰ ਕੋਈ ਕ੍ਰਾਈਸਿਸ ਆ ਜਾਂਦੀ ਹੈ ਜਾਂ ਨਾ ਵੀ ਤੁਸੀਂ ਪੇਮੈਂਟ ਨਹੀਂ ਦੇ ਪਾਉਂਦੇ, ਇੱਥੋਂ ਦਾ ਜਿਹੜਾ ਸਿਸਟਮ ਹੈਗਾ, ਯੂ ਕੈਨ ਫਸਟ ਆਫ ਆਲ ਯੂ ਕੈਨ ਕਾਲ ਯੂਰ ਦਾ ਬੈਂਕ ਜਿੱਥੇ ਤੁਹਾਡਾ ਲੋਨ ਹੋਇਆ ਨਾ। ਠੀਕ ਹੈ। ਅਸੀਂ ਤੁਹਾਡਾ ਲੋਨ ਕਰਤਾ, ਫਿਰ ਉਹ ਬੈਂਕ ਕੋਲ ਚਲ ਜਾਂਦੀ ਫਾਈਲ, ਜਿਹੜਾ ਵੀ ABCD ਬੈਂਕ ਹੈਗਾ। ਜੇ ਤੁਸੀਂ ਹਾਰਡਸ਼ਿਪ 'ਚ ਹੈਗੇ ਹੋ ਤੇ ਇੱਥੇ ਪ੍ਰੋਸੀਜਰ ਹੈਗਾ ਹਾਰਡਸ਼ਿਪ ਦਾ, ਤੁਸੀਂ ਬੈਂਕ ਨੂੰ ਕਾਲ ਕਰ ਸਕਦੇ ਹੋ। ਉਹ ਤੁਹਾਨੂੰ ਡਿਫਰਮੈਂਟ ਵੀ ਕਰ ਸਕਦੇ ਕਿ ਤੁਹਾਡੀ ਪੇਮੈਂਟ ਨੂੰ 6 ਮਹੀਨੇ 8 ਮਹੀਨੇ ਸਾਲ ਤੱਕ ਡਿਫਰ ਵੀ ਕਰ ਸਕਦੇ ਆ। ਠੀਕ ਹੈ। ਜਾਂ ਉਹ ਤੁਹਾਡੀ ਮੌਰਗੇਜ ਨੂੰ ਡਿਪੈਂਡਿੰਗ ਅਪਨ ਵੀ ਤੁਹਾਡੇ ਫਾਈਲ ਦੇ ਕੀ ਕੈਰੈਕਟਰਿਸਟਿਕਸ ਹੈਗੇ, ਵੀ ਕੀ ਪ੍ਰੋਬਲਮਸ ਹੈਗੀਆਂ, ਉਹਦੇ ਬੇਸ 'ਤੇ ਸ਼ਾਇਦ ਤੁਹਾਡੀ ਉਹ ਪੇਮੈਂਟ ਕਰਾ ਦੇਣ, ਜਾਂ ਕੋਈ ਮੌਰਗੇਜ ਨੂੰ ਕੋਈ ਐਸੇ ਕਈ 30 ਤੋਂ 40 ਵੀ ਕਰ ਸਕਦੇ ਆ। ਸੋ ਜਿਹੜੇ ਸਭ ਤੋਂ ਪਹਿਲਾਂ ਜਿਹੜਾ ਫੋਰਮੋਸਟ ਸਟੈਪ ਹੈਗਾ ਵੀ ਤੁਸੀਂ ਆਪਣੇ ਬੈਂਕ ਨੂੰ ਕਾਲ ਕਰੋ, ਔਰ ਜੇ ਤੁਸੀਂ ਜੈਨੂਅਲੀ ਟਫ ਟਾਈਮ 'ਚ ਹੈਗੇ ਹੋ, last thing this government wants is to take your home and sell it. ਇਹ ਅਮਰੀਕਾ। ਪਰ ਜੇ ਤੁਸੀਂ ਕੋਸ਼ਿਸ਼ ਨਾ ਕਰੋ, ਪੇਮੈਂਟਾਂ ਦੇਣੀਆਂ ਬੰਦ ਕਰ ਦਿਓ, ਚਲੋ ਦੇਖੀ ਜਾਓਗੇ, ਫਿਰ ਤੇ ਘਰ ਗਿਆ। ਕਾਲ ਕਰਕੇ ਦੇਖੋ। ਤੁਸੀਂ ਵਾਕਈ ਹੁਣ ਦੇਖੋ, ਸਾਡੇ ਕੋਲ ਵੀ ਕਈ ਜੈਨੂਅਨ ਕੇਸ ਆ ਜਾਂਦਾ, ਕਿਸੇ ਦੀ ਜੌਬ ਹੋ ਗਈ ਜਾਂ ਫੈਮਿਲੀ ਕੋਈ ਟ੍ਰੈਜਡੀ ਹੋ ਜੇ, ਪੇਮੈਂਟ ਬੰਦਾ ਦਿੰਦਾ ਸੀ ਉਹ ਨਹੀਂ ਰਿਹਾ, ਜਾਂ ਕੁਝ ਇਹੋ ਜਿਹੀ ਗੱਲਬਾਤ ਹੋ ਜੇ, ਉਹ ਫਿਰ ਸਾਨੂੰ ਗਾਈਡ ਕਰਨਾ ਪੈਂਦਾ। ਇਹੋ ਗੱਲ ਮੈਂ ਕਹਿੰਦਾ ਵੀ ਸਾਡਾ ਕੰਮ ਇਹ ਨਹੀਂ ਹੈਗਾ ਵੀ ਤੁਹਾਨੂੰ ਅਸੀਂ ਘਰ ਦੀ ਚਾਬੀ ਦਿੱਤੀ ਤੁਸੀਂ ਮੈਨੂੰ ਲੱਭਣ, ਮੈਂ ਤੁਹਾਡਾ ਫੋਨ ਚੱਕਣਾ ਬੰਦ ਕਰ ਦੂੰ, ਇਹੋ ਜਿਹੀ ਗੱਲ ਨਹੀਂ ਹੈਗੀ। ਜੇ ਤੁਹਾਨੂੰ ਕੋਈ ਮੁਸ਼ਕਲ ਚੱਲ ਰਹੀ ਹੈ, ਤੁਹਾਡੇ ਇਹੋ ਜਿਹੀ ਹੈਗੀ ਹੈ ਵੀ ਲੋਨ ਦੀ ਪੇਮੈਂਟ ਨਹੀਂ ਦਿੰਦੀਆਂ, ਸੋ ਉਹਦੇ ਵੀ ਇੱਕ ਦੋ ਜਿਹੜੇ ਹੱਲ। ਸਭ ਤੋਂ ਬੈਸਟ ਜਿਹੜਾ ਪ੍ਰੋਸੀਜਰ ਹੈਗਾ, ਕਾਲ ਦਾ ਬੈਂਕ, ਦੇ ਵਿਲ ਟੈਲ ਯੂ ਵਾਟ ਇਟ ਇਜ਼। ਉੱਥੋਂ ਜੇ ਗੱਲ ਨਹੀਂ ਬਣਦੀ, ਦੈਨ ਯੂ ਕੈਨ ਸਟਿਲ ਕਾਲ ਮੀ, ਦੈਨ ਵੀ ਕੈਨ ਸੀ ਵਾਟ ਇਜ਼ ਗੋਇੰਗ ਔਨ, ਫਿਰ ਮੈਂ ਤੁਹਾਨੂੰ ਸ਼ਾਇਦ ਇੱਕ ਦੋ ਜਗ੍ਹਾ ਗੱਲਾਂ ਉਹ ਵੀ ਦੱਸ ਸਕਦਾ। ਬਿਲਕੁਲ। ਸੋ ਜ਼ਰੂਰ ਕਾਲ ਜਿਹੜਾ ਤੁਸੀਂ ਮੋਨਜੀਮਾ ਜੀ ਨੂੰ ਕਰ ਸਕਦੇ ਆ। ਮੋਨਜੀਮਾ ਜੀ, ਜਦੋਂ ਘਰ ਖਰੀਦਣ ਦੇ ਲਈ ਲੋਨ ਕਰਵਾਉਣਾ ਆ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਵੇਰੀਏਬਲਸ ਬਹੁਤ ਨੇ। ਕੋਈ ਇਨਕਮ ਬੇਸਡ ਹੋ ਸਕਦਾ ਹੈ, ਕਿਸੇ ਦੀ ਆਪਣੀ ਕੰਪਨੀ ਦਾ ਹੋ ਸਕਦਾ ਹੈ, ਕੋਈ ਟਰੱਕਿੰਗ ਵਾਲਾ ਆ, ਕੋਈ ਸਟੋਰ ਓਨਰ ਆ, ਕਿਸੇ ਦਾ ਮਿਕਸਡ ਵੀ ਹੁੰਦਾ ਆ। ਸੋ ਉਹਦੇ ਲਈ ਫਿਰ ਡਿਫਰੈਂਟ ਆਪਸ਼ਨਸ ਹੁੰਦੀਆਂ ਆ। ਇਹ ਵੇਰੀਏਬਲਸ ਨੂੰ ਫਿਰ ਤੁਸੀਂ ਕਿੱਦਾਂ ਮੈਨੇਜ ਕਰਦੇ ਆ? ਬਹੁਤ ਅੱਛਾ ਸਵਾਲ ਤੁਹਾਡਾ ਜੀ। ਅਸਲੀ ਮਾਇਨੇ ਦੇ ਵਿੱਚ ਗੱਲ ਇਹ ਹੈਗੀ ਹੈ, ਜਿਹੜਾ ਇਹਦਾ ਸ਼ਾਰਟ ਆਨਸਰ ਇਹ ਹੈਗਾ ਵੀ ਜੇ ਤੁਸੀਂ ਪੈਸੇ ਪੂਸੇ ਜੋੜੇ ਹੋਏ ਆ ਚਾਰ, ਔਰ ਤੁਹਾਨੂੰ ਲੱਗਦਾ ਵੀ ਤੁਸੀਂ ਰੇਡੀਓ ਕਾਲ ਲੈਣ ਵੀ ਤੁਸੀਂ ਪੇਮੈਂਟ ਦੇ ਸਕਦੇ ਹੋ, ਦੈਨ ਯੂ ਗਿਵ ਮੀ ਕਾਲ, ਮੈਂ ਤੁਹਾਡਾ ਕੋਈ ਨਾ ਕੋਈ ਹੱਲ ਲੱਭੂਗਾ। ਹੁਣ ਜਦੋਂ ਅਸੀਂ ਹੱਲ ਦੀ ਗੱਲ ਕਰੀਏ, ਇੱਕ ਤਾਂ ਹੁੰਦੀ ਹੈ ਟ੍ਰੈਡੀਸ਼ਨਲ ਮੋਰਗੇਜ। ਵਾਟ ਇਜ਼ ਅ ਟ੍ਰੈਡੀਸ਼ਨਲ ਮੋਰਗੇਜ? ਜਿਹਦੇ ਵਿੱਚ ਟ੍ਰੈਡੀਸ਼ਨਲ ਸਟੈਪ ਹੈਗੇ ਵੀ ਆਹ ਤੁਹਾਡੀ 2 ਸਾਲ ਦੀ ਇਨਕਮ ਹੈ, ਆਹ ਤੁਹਾਡਾ ਕ੍ਰੈਡਿਟ ਸਕੋਰ ਹੈ, ਆਹ ਤੁਹਾਡੀ ਡਾਊਨ ਪੇਮੈਂਟ, ਸਭ ਕੁਝ ਪਰਫੈਕਟ ਹੈ, ਉਹ ਕਹਿੰਦੀ ਟ੍ਰੈਡੀਸ਼ਨਲ ਮੋਰਗੇਜ। ਉਹ ਤਾਂ ਹਰ ਕੋਈ ਕਰ ਦਿੰਦਾ। ਹਾਂ, ਉਹਨੂੰ ਕਹਿੰਦੇ ਕੁਆਲੀਫਾਈਡ ਮੋਰਗੇਜ। ਬੰਦਾ ਕਹਿੰਦਾ ਯਾਰ ਇਹ ਕੁਆਲੀਫਾਈਡ ਪੜ੍ਹ ਲਿਖਿਆ ਵਾ, ਇਹ ਸਭ ਕੁਝ ਹੀ ਹੈ। ਠੀਕ ਹੈ। ਉਹ ਤੇ ਜਿਹੜਾ ਮਰਜ਼ੀ ਬੰਦਾ ਚੱਲ ਜਾਓ, ਤੁਹਾਡਾ ਹੋ ਜਾਏਗਾ। ਅੱਛਾ, ਹੁਣ ਸਿਚੁਏਸ਼ਨ ਆ ਜਾਂਦੀ ਹੈ ਵੀ ਜੇ ਤੁਸੀਂ ਗੱਲ ਕੀਤੀ, ਕੋਈ ਸਾਡਾ ਭੈਣ ਭਰਾ ਟਰੱਕਿੰਗ 'ਚ ਹੈਗਾ, ਇਨਕਮ ਉੱਥੇ ਵੈਸੇ ਬੜੀ ਹੈ ਪਰ ਕਾਗਜ਼ ਬਹੁਤ ਘੱਟ ਹੈ। ਹਾਂਜੀ। ਜਾਂ ਤੁਹਾਡੇ ਕੋਲ ਸਿਰਫ 1099 ਹੈਗਾ, ਪਰ ਤੁਸੀਂ ਫੇਰ ਖਰਚੇ ਕਢਾ ਕੇ ਫੇਰ ਇਨਕਮ ਨਹੀਂ ਦੱਸੀ। ਜਾਂ ਤੁਹਾਡਾ ਬਿਜ਼ਨਸ 2 ਸਾਲ ਹੀ ਪੁਰਾਣਾ, ਹੈ ਨਾ। ਜਾਂ ਤੁਸੀਂ ਫੋਰਨ ਨੈਸ਼ਨਲ ਹੋ। ਅਸੀਂ ਤੇ ਲੋਨ ਕੋਈ ਬੰਦਾ ਆਊਟ ਆਫ ਕੰਟਰੀ ਹੋਏ ਨਾ, ਉਹਦਾ ਵੀ ਦੇਖ ਲੈਂਦੇ, ਇਨਵੈਸਟ ਵੀ ਅਗਲੇ ਨੇ ਕਰਨਾ, ਇਨਵੈਸਟਮੈਂਟ ਕਰਨਾ, ਕੋਈ ਵੀ ਚੀਜ਼। ਸੋ ਬੇਸਿਕਲੀ ਜਿਹੜੇ ਲੋਨ ਦੀ ਪ੍ਰੋਡਕਟ ਲਾਈਨ ਹੈ ਨਾ, ਕਿਉਂਕਿ ਵੀ ਆਰ ਬ੍ਰੋਕਰਸ, ਸਾਡੇ ਕੋਲ ਬੜੇ ਤਰ੍ਹਾਂ ਦੇ ਲੋਨਸ ਹੈਗੇ, ਬਹੁਤ ਜ਼ਿਆਦਾ ਵੇਰੀਏਬਲਸ। ਸਾਡਾ ਜਿਹੜਾ ਇੱਕ ਕੰਮ ਹੈਗਾ, ਜਿਹੜੀ ਸਾਡੀ ਟੀਮ ਕਰਦੀ ਹੈਗੀ ਹੈ ਜੀ, ਸਾਡੇ ਹੁਣ ਸਾਡੀ ਕਾਫੀ ਸਟਰੋਂਗ ਟੀਮ ਹੈਗੀ ਹੈ। ਸਾਡਾ ਜਿਹੜਾ ਇੱਕ ਕੰਮ ਹੈਗਾ, ਅਸੀਂ ਫਾਈਲ ਦੇ ਪੇਪਰਸ ਦੇ ਕੇ ਤੁਹਾਨੂੰ ਦੱਸਦੇ ਹਾਂ ਵੀ ਤੁਸੀਂ ਆਹ ਕੈਟੇਗਰੀ 'ਚ ਤੁਸੀਂ ਤੁਹਾਡਾ ਲੋਨ ਹੋ ਸਕਦਾ। ਠੀਕ ਹੈ। ਔਰ ਕੈਟੇਗਰੀਆਂ ਬਹੁਤ ਹੈਗੀਆਂ। ਸੈਲਫ ਇੰਪਲੋਇਡ ਵਾਸਤੇ ਬੜੇ ਪ੍ਰੋਡਕਟਸ ਹੈਗੇ, ਜਿਸਨੇ ਕੋਈ ਸੈਕਿੰਡ ਹੋਮ ਲੈਣਾ ਉਹਦੇ ਵਾਸਤੇ ਬੜੇ ਪ੍ਰੋਡਕਟਸ ਹੈਗੇ, ਜੇ ਕਿਸੇ ਨੇ ਚੌਥਾ ਪੰਜਵਾਂ ਘਰ ਲੈਣਾ ਉਹਦੇ ਵਾਸਤੇ ਬੜੇ ਪ੍ਰੋਡਕਟਸ। ਸੋ ਬੇਸਿਕਲੀ ਗੱਲ ਆ ਜਾ ਕੇ, ਤੇ ਮੈਂ ਹਮੇਸ਼ਾ ਸਭ ਨੂੰ ਇਹ ਕਹਿਣਾ ਵੀ ਭਾਈ ਜੇ ਤੁਸੀਂ ਸੋਚਿਆ ਹੈਗਾ ਨਾ, ਤੁਸੀਂ ਸਾਨੂੰ ਜ਼ਰੂਰ ਕਾਲ ਕਰਨੀ ਕੰਪਨੀ ਨੂੰ। ਰੀਜ਼ਨ ਬੀਇੰਗ ਕਿ ਸਾਡੇ ਕੋਲ ਸਿਰਫ ਇੱਕ ਚੀਜ਼ ਨਹੀਂ ਹੈਗੀ, ਅੰਡਰ ਵਨ ਰੂਫ ਵੀ ਟੇਕ ਕੇਅਰ ਆਫ ਸੋ ਮੈਨੀ ਥਿੰਗਸ। ਲੋਨ, ਮਾਰਗੇਜਸ, ਰੀਅਲ ਅਸਟੇਟ ਦਾ ਸਾਰਾ ਹੀ ਕੰਮ ਆ। ਹਾਂ, ਮੈਂ ਤੇ ਜਦੋਂ ਦਾ ਕੰਮ ਕਰ ਰਿਹਾ ਰਾਜੀਵ ਭਾਜੀ, ਆਪਣੇ ਕੋਲ ਕਲਾਇੰਟਸ ਉਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਨੂੰ ਮੈਂ ਪਹਿਲਾਂ ਕਾਲ ਲਿਆ ਸੀ, ਉਹਨਾਂ ਨੂੰ ਚੌਥਾ ਬਿਜ਼ਨਸ ਲੈ ਰਿਹਾ, ਜਾਂ ਉਹ ਅਨਵਾਇੰਡ ਵੀ ਕਰ ਰਿਹਾ, ਉਹ ਕਹਿੰਦੇ ਯਾਰ ਘਰ ਬਹੁਤ ਅੱਗੇ ਵੇਚਦੀ ਇਹਨਾਂ ਨੂੰ, ਜਾਂ ਬਿਜ਼ਨਸ ਬਹੁਤ ਚੱਲ ਗਏ, ਇਹਨਾਂ ਨੂੰ ਘਟਾ ਲਈਏ ਆਪਾਂ ਰਿਟਾਇਰ ਹੋਣ ਲੱਗੇ, ਆਪਾਂ ਨਿਆਣੇ ਦੇ ਨਾਲ ਕਰਨਾ, ਕੁਛ ਇੱਦਾਂ ਕਰਨਾ। ਸੋ ਕਿਉਂਕਿ ਮੇਰਾ ਕੰਮ ਹੈਗਾ,
ਮਾਰਗੇਜ ਰੀਅਲ ਸਟੇਟ, ਭਾਵੇਂ ਉਹ ਰੈਜ਼ੀਡੈਂਸ਼ੀਅਲ ਹੈ, ਭਾਵੇਂ ਉਹ ਕਮਰਸ਼ੀਅਲ ਹੈਗੀ ਹੈ, ਭਾਵੇਂ ਉਹ ਐਗ ਦੀ ਹੈਗੀ ਹੈ। ਸੋ ਅੰਡਰ ਵਨ ਇੱਕ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ। ਤੁਹਾਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ 7 ਜਗ੍ਹਾ ਜਾ ਕੇ ਕਾਲ ਕਰਨੀ ਹੈ ਵੀ ਫਲਾਣੇ ਜਗ੍ਹਾ ਕੀ ਹੋ ਰਿਹਾ, ਫਲਾਣੇ ਜਗ੍ਹਾ ਕੀ ਹੋ ਰਿਹਾ ਨਾ। ਤੁਸੀਂ ਨੰਬਰ ਘੁਮਾਓ, ਇੱਕ ਜੋ ਵੀ ਤੁਹਾਡਾ ਕੰਮ ਹੈਗਾ ਜਾਂ ਰੀਅਲ ਸਟੇਟ ਨਾਲ ਜੁੜਦਾ ਹੈਗਾ, ਭਾਵੇਂ ਉਹ ਰੈਜ਼ੀਡੈਂਸ਼ੀਅਲ, ਐਗ, ਕਮਰਸ਼ੀਅਲ, ਕਿਸੇ ਵੀ ਈਵਨ ਟਰੱਕਿੰਗ ਦੇ ਵਿੱਚ ਜੇ ਕਿਸੇ ਨੇ ਟਰੱਕ ਦਾ ਲੋਨ ਕਰਾਉਣਾ, ਟ੍ਰੇਲਰ ਦਾ ਲੋਨ ਕਰਾਉਣਾ ਹੈ ਨਾ, ਤੁਸੀਂ ਇੱਕ ਲੈਣਾ, ਤੁਸੀਂ ਪੂਰੀ ਫਲੀਟ ਹੀ ਲੈਣੀ ਹੈ, ਤੁਸੀਂ ਸਾਨੂੰ ਦੱਸੋ, ਵੀਲ ਟੇਕ ਕੇਅਰ ਆਫ ਦੈਟ ਫॉर ਯੂ। ਠੀਕ ਹੈ, ਫੋਨ ਨੰਬਰ ਸ਼ੇਅਰ ਕਰ ਦਿਓ। ਹਾਂਜੀ ਬਿਲਕੁਲ। ਸੋ ਨੰਬਰ ਹੈਗਾ ਜੀ 559 905 2575, 559 905 2575 ਜੀ। ਸੋ ਕਿਸੇ ਵੀ ਤਰੀਕੇ ਦੀ ਤੁਹਾਡੀ ਰੀਅਲ ਏਸਟੇਟ ਦਾ ਘਰ ਖਰੀਦਣਾ ਆ, ਵੇਚਣਾ ਆ, ਕਮਰਸ਼ੀਅਲ, ਐਗਰੀਕਲਚਰ, ਕਿਸੇ ਵੀ ਤਰੀਕੇ ਦਾ ਕੋਈ ਕੰਮ ਆ, ਇਹਨਾਂ ਦੇ ਨਾਲ ਸੰਪਰਕ ਕਰੋ। ਲੋਨਸ ਦਾ ਕਿਸੇ ਵੀ ਤਰੀਕੇ ਦਾ ਕੰਮ ਆ, ਡਿਫਰੈਂਟ ਪ੍ਰੋਡਕਟ ਆ, ਫਸਟ ਟਾਈਮ ਹੋਮ ਬਾਇਰ ਹੋ, ਇਨਵੈਸਟਮੈਂਟ ਪ੍ਰੋਪਰਟੀ ਆ, ਫੋਰਨ ਨੈਸ਼ਨਲ ਦੀ ਆ, ਜਿੱਦਾਂ ਦੱਸਿਆ ਆ, ਜਾਂ ਤਿਆਰੀ ਕਰ ਰਹੇ ਆ ਵੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਕਰਨਾ। ਸੋ ਸਲਾਹ ਕਰ ਲਓ ਕੀ ਤੁਹਾਨੂੰ ਚਾਹੀਦਾ ਹੈ, ਕੀ ਪੇਪਰ ਵਰਕ ਹੋਵੇ, ਕਾਹਦੀ ਤੁਸੀਂ ਤਿਆਰੀ ਕਰੋ, ਕਿੱਦਾਂ ਜਿਹੜਾ ਉਹ ਹੋਣਾ ਪ੍ਰੋਸੈਸ ਨੂੰ, ਜਿਹੜਾ ਤੁਸੀਂ ਇਹਨਾਂ ਦੇ ਨੂੰ ਕਾਲ ਕਰਕੇ ਸਮਝ ਸਕਦੇ ਹਾਂ। ਸੋ ਬਹੁਤ ਸ਼ੁਕਰੀਆ ਮੋਹਨ ਚੀਮਾ ਜੀ, ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਭ ਨੂੰ ਮਿਲੋ, ਸਤਿ ਸ਼੍ਰੀ ਅਕਾਲ।